ਪੰਜਾਬੀ ਰੇਡੀਓ ਤੇ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ 4082722500, ਗੁਰਦੀਪ ਸਿੰਘ ਵਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਲਾਲੀ ਸਿੱਧੂ ਬੇਕਰਸਫੀਲਡ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਕਰਦੇ ਹੈਗੇ ਆ, ਹੁਣ ਵੋਟਾਂ ਦਾ ਬਿਗਲ ਵੱਜ ਚੁੱਕਾ ਆ। ਇਸ ਦੇ ਵਿੱਚ ਬੀਜੇਪੀ ਨੇ ਜਿਹੜਾ ਹੈਲੀਕਾਪਟਰ ਘਟਾਲੇ ਆ, ਉਸ ਦਾ ਮੁੱਦਾ ਚੁੱਕਿਆ। ਬਿਲਕੁਲ ਜੀ, ਇਹ ਸਭ ਨੂੰ ਪਤਾ ਹੀ ਹੈ ਜੀ, ਕੋਈ ਪਾਰਟੀ ਹੋਵੇ ਉਹ ਜਿਹੜੇ ਗੱਡੇ ਹੋਏ ਮੁਰਦੇ ਆ ਉਹੀ ਚੁੱਕਣ ਦੀ ਕੋਸ਼ਿਸ਼ ਜਿਹੜੀ ਉਹ ਕਰਦੀ ਆ। ਅਸਲ ਦੇ ਵਿੱਚ ਜਿਹੜੀ ਸਿਆਸਤ ਆ ਉਹਦੀ ਸਮੱਸਿਆ ਹੀ ਇਹ ਜਿਹੜੀ ਬਣੀ ਹੋਈ ਆ। ਜਿਵੇਂ ਜਿਹੜੇ ਸਿਆਸਤਦਾਨ ਆ ਉਹ ਕਿਹੜੇ ਤਰੀਕੇ ਦੇ ਨਾਲ ਲੋਕਾਂ ਨੂੰ ਕਮਲੇ ਬਣਾਈ ਜਾਂਦੇ ਆ। ਪ੍ਰਧਾਨ ਮੰਤਰੀ ਕਹੇ ਜਾਂਦੇ 70 ਸਾਲਾਂ 'ਚ ਮੁਲਕ 'ਚ ਕੁਛ ਨਹੀਂ ਹੋਇਆ ਜੋ ਅਸੀਂ 5 ਸਾਲਾਂ 'ਚ ਕਰਤਾ। ਹੁਣ 70 ਸਾਲਾਂ ਦੇ ਵਿੱਚ ਉਹਨਾਂ ਵਾਲੇ 5 ਸਾਲ ਵੀ ਸ਼ਾਮਲ ਆ। ਤੇ ਬੀਜੇਪੀ ਦੀ ਅਟਲ ਬਿਹਾਰੀ ਵਾਜਪਾਈ ਹੋਰਾਂ ਵਾਲੀ 6 ਸਾਲਾਂ ਜਿਹੜੀ ਸਰਕਾਰ ਸੀਗੀ ਉਹ ਵੀ ਉਹਦੇ ਵਿੱਚ ਜਿਹੜੀ ਉਹ ਸ਼ਾਮਲ ਹੈ। ਜੇ ਇਹ 5 ਤੇ 6 ਜਿਹੜੇ ਆ ਉਹ ਤੁਸੀਂ 11 ਸਾਲ ਕੱਢ ਦਿਓ ਤੇ ਫਿਰ 70 ਬਣਦੇ ਨਹੀਂ। ਉਹ 70 ਜਿਹੜਾ ਜੀ ਉਹ ਕਹੀ ਜਾਂਦੇ ਆ ਲਗਾਤਾਰ। ਜਿਹੜਾ ਕੋਈ ਵੀ ਜਿਹੜਾ ਕੰਮ ਹੋਇਆ, ਕੁਛ ਵੀ ਜਿਹੜਾ ਕਿੰਤੂ ਪ੍ਰੰਤੂ ਹੋਇਆ, ਉਹਦੇ ਵਾਸਤੇ ਜਿਹੜਾ ਜੀ ਉਹ ਜਵਾਹਰ ਲਾਲ ਨਹਿਰੂ ਦੋਸ਼ੀ ਆ। ਅਜੇ ਵੈਸੇ ਇਹ ਨਹੀਂ ਹੋਇਆ, ਹੋ ਸਕਦਾ ਅਜੇ ਚੋਣਾਂ 'ਚ ਵਾਹਵਾ ਦਿਨ ਪਏ ਆ, ਕਿਤੇ ਨੋਟਬੰਦੀ ਦੇ ਵਾਸਤੇ ਜਵਾਹਰ ਲਾਲ ਨਹਿਰੂ ਜਿਹੜਾ ਜੀ ਉਹ ਦੋਸ਼ੀ ਨਾ ਹੋ ਜਾਵੇ, ਕਿਉਂਕਿ ਮੌਜੂਦਾ ਕੋਈ ਜ਼ਿੰਮੇਵਾਰੀ ਲੈਣ ਦੇ ਵਾਸਤੇ ਤਿਆਰ ਨਹੀਂਗਾ। ਐਨਫੋਰਸਮੈਂਟ ਡਾਇਰੈਕਟੋਰੇਟ ਨੇ 3600 ਕਰੋੜ ਰੁਪਏ ਦੇ ਅਗਸਤਾ ਵੈਸਟਲੈਂਡ VVIP ਹੈਲੀਕਾਪਟਰ ਖਰੀਦ ਘੁਟਾਲੇ ਦੇ ਵਿੱਚ ਚਾਰਜ ਸ਼ੀਟ ਜਿਹੜੀ ਹੈ ਜੀ ਉਹ ਦਾਖਲ ਕਰ ਦਿੱਤੀ ਹੈ ਹੁਣ ਆ ਕੇ। ਜਿਹੜਾ ਜੀ ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਕੱਲ ਜਿਹੜੀ ਦਿੱਲੀ ਦੀ ਪੁਲਿਸ ਆ ਉਹਨੇ ਚੁੱਪ ਚਪੀਤੇ ਕਨ੍ਹਈਆ ਕੁਮਾਰ ਦੇ ਖਿਲਾਫ ਜਿਹੜੀ ਆ ਉਹ ਚਾਰਜ ਸ਼ੀਟ ਦਾਖਲ ਕਰ ਦਿੱਤੀ। ਜਿਹੜਾ 16 ਦੇ ਵਿੱਚ ਉਹਦੇ ਉੱਤੇ ਕੇਸ ਦਰਜ ਕੀਤਾ ਸੀ ਇਹਨਾਂ ਨੇ ਦੇਸ਼ ਧਰੋਹੀ ਦਾ। ਹੁਣ ਤੱਕ ਉਹਦੀ ਚਾਰਜ ਸ਼ੀਟ ਹੀ ਦਾਖਲ, ਵਿਰੋਧੀ ਨੂੰ ਜਿਹੜਾ ਤੁਸੀਂ ਉਹ ਥੱਲੇ ਕਿਵੇਂ ਜਿਹੜਾ ਦੀ ਉਹ ਲਾਉਣਾ। ਹੁਣ ਇਹ ਜਿਹੜੀ ਹੈ ਜੀ ਇਹਦੇ ਵਿੱਚ ਚਾਰਜ ਸ਼ੀਟ ਦਾਖਲ ਹੋਣ ਤੋਂ ਬਾਅਦ ਸਿਆਸਤ ਜਿਹੜੀ ਆ ਉਹ ਭਖਦੀ ਆ। ਔਰ ਇਹ ਕਿਹਾ ਗਿਆ ਕਿ ਉਦੋਂ ਦੀ ਜਿਹੜੀ UPA ਸਰਕਾਰ ਸੀਗੀ ਉਹਦੇ ਵਿਚਲੇ ਅਹਿਮ ਸਿਆਸੀ ਆਗੂਆਂ, ਮੀਡੀਆ ਕਰਮੀਆਂ, ਰੱਖਿਆ ਅਧਿਕਾਰੀਆਂ ਤੇ ਨੌਕਰਸ਼ਾਹਾਂ ਨੂੰ 70 ਮਿਲੀਅਨ ਤਕਰੀਬਨ 7 ਕਰੋੜ ਯੂਰੋ ਦੀ ਦਲਾਲੀ ਦਿੱਤੇ ਜਾਣ ਦਾ ਦਾਅਵਾ ਇਸ ਚਾਰਜ ਸ਼ੀਟ ਦੇ ਵਿੱਚ ਕੀਤਾ ਗਿਆ। ਇਹਦੇ ਦੌਰਾਨ ਘੁਟਾਲੇ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਜਿਹੜਾ ਦਲਾਲ ਕ੍ਰਿਸਟੀਅਨ ਮਿਸ਼ੇਲ ਨੇ ਦਿੱਲੀ ਦੀ ਅਦਾਲਤ ਦੇ ਵਿੱਚ ਇੱਕ ਐਪਲੀਕੇਸ਼ਨ ਦਾਇਰ ਕਰਕੇ ਦਾਅਵਾ ਕੀਤਾ ਕਿ ਉਹਨੇ ED ਵੱਲੋਂ ਕੀਤੀ ਪੁੱਛ ਪੜਤਾਲ ਦੇ ਦੌਰਾਨ ਕਿਸੇ ਦਾ ਨਾਂ ਨਹੀਂ ਲਿਆ। ਇਹਦੇ ਵਿੱਚ ਅਜਿਹੀਆਂ ਰਿਪੋਰਟਾਂ ਜਿਹੜੀਆਂ ਆਉਂਦੀਆਂ ਨਹੀਂ ਹੈ ਕਿ ED ਨੇ ਆਪਣੀ ਚਾਰਜ ਸ਼ੀਟ ਦੇ ਵਿੱਚ ਪਿਛਲੇ UPA ਸਰਕਾਰ ਦੇ ਕੁਝ ਮੋਹਰੀ ਸਿਆਸਤਦਾਨਾਂ ਸਣੇ ਕੁਝ ਰੱਖਿਆ ਅਧਿਕਾਰੀਆਂ, ਨੌਕਰਸ਼ਾਹਾਂ ਤੇ ਪੱਤਰਕਾਰਾਂ ਦੇ ਨਾਂ ਜਿਹੜੇ ਆ ਜੀ ਉਹ ਲਏ ਆ। ਪਰ ਮਿਸ਼ੇਲ ਨੇ ਇਹ ਐਪਲੀਕੇਸ਼ਨ ਦਾਇਰ ਕਰਕੇ ਇਹ ਗੱਲ ਕਹੀ ਹੈ ਕਿ ਮੈਂ ਕਿਸੇ ਦਾ ਨਾਮ ਜਿਹੜਾ ਉਹ ਨਹੀਂ ਲਿਆ। ਹੁਣ 5 ਸਾਲ ਸਰਕਾਰ ਜਿਹੜੀ ਜੀ ਉਹ ਰਹਿ ਗਈ। ਜੇ ਇਹਦੇ ਵਿੱਚ ਕੁਝ ਹੁੰਦਾ, ਸਰਕਾਰ ਬਣਦਿਆਂ ਸਾਰ ਜਿਹੜਾ ਸੀਗਾ ਜੀ ਇਹਦੀ ਚਾਰਜ ਸ਼ੀਟ ਦਾਖਲ ਕਰਕੇ ਜਿਹੜੇ ਲੋਕ ਵੀ ਇਹਦੇ ਵਾਸਤੇ ਜ਼ਿੰਮੇਵਾਰ ਨੇ ਉਹਨਾਂ ਨੂੰ ਟੰਗਿਆ ਹੁੰਦਾ। ਪਰ ਟੰਗਣਾ ਟੰਗਾਉਣਾ ਤਾਂ ਕੁਛ ਹੈ ਹੀ ਨਹੀਂ ਨਾ। ਜੇ ਤੁਸੀਂ 14 ਦੇ ਵਾਅਦੇ ਜਿਹੜੇ ਜੀ ਉਹ ਸੁਣ ਲਓ, ਉਹਦੇ ਵਿੱਚ ਸਾਰੇ ਵਾਅਦੇ ਮੌਜੂਦ ਸਨ, ਪਰ 19 ਦੇ ਦੌਰਾਨ ਵੀ ਕਿਤੇ ਉਹ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। ਮਹਿਜ਼ ਸਿਆਸਤ ਕੀਤੀ ਗਈ ਔਰ ਹੁਣ ਵੀ ਸਿਆਸਤ ਹੀ ਰਹੀ ਹੈ। ਜੀ ਸਿਆਸਤ ਆ, ਗਾਹਾਂ ਕੀ ਕਰਨਾ ਉਹ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ। ਤੇ ਅੱਗੇ ਪੰਜਾਬ ਦਾ ਸਿਆਸੀ ਖੜਾ ਭਰਿਆ ਹੋਇਆ ਆ ਹੁਣ, ਤੇ ਹੋਰ ਕਿਹੜੇ ਜਿਹੜੇ ਭਲਵਾਨ ਆ ਉਹ ਨਿੱਤਰੇ ਮੈਦਾਨ 'ਚ। ਦੇਖੋ ਜਿਹੜੀ ਸਿਚੁਏਸ਼ਨ ਹੈ ਜੀ ਉਹ ਡੇ ਬਾਈ ਡੇ ਕਾਫੀ ਕਲੀਅਰ ਵੀ ਹੁੰਦੀ ਜਿਹੜੀ ਜੀ ਉਹ ਨਜ਼ਰ ਆਉਂਦੀ ਆ ਤੇ ਇੰਟਰਸਟਿੰਗ ਵੀ ਹੁੰਦੀ ਜਿਹੜੀ ਉਹ ਨਜ਼ਰ ਆ ਰਹੀ ਆ। ਇੱਕ ਤਾਂ ਇਸ ਵੇਲੇ ਜਿਹੜਾ ਦੀ ਚਰਚਾ ਜਿੱਤ ਹਾਰ ਨੂੰ ਨਾ ਲੈ ਕੇ ਪਿਓ ਪੁੱਤ ਦੇ ਵਿਚਾਲੇ ਪਈ ਜਿਹੜੀ ਦਰਾੜ ਹੈ ਉਹਦਾ ਜ਼ਿਆਦਾ ਹੋ ਗਿਆ। ਸੁਖਦੇਵ ਸਿੰਘ ਢੀਂਡਸਾ ਉਹਨਾਂ ਦੇ ਬਾਰ-ਬਾਰ ਇਹ ਕਹਿਣ ਦੇ ਬਾਵਜੂਦ ਕਿ ਪਰਮਿੰਦਰ ਢੀਂਡਸਾ ਚੋਣ ਨਾ ਲੜੇ, ਅਕਾਲੀ ਦਲ ਬਾਦਲ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਤੋਂ ਉਮੀਦਵਾਰ ਆਪਣਾ ਜਿਹੜਾ ਉਹ ਐਲਾਨ ਦਿੱਤਾ। ਉਦੋਂ ਬਾਅਦ ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ ਉਹਨਾਂ ਦਾ ਬਿਆਨ ਵੀ ਆ ਗਿਆ ਕਿ ਮੇਰੀਆਂ ਸ਼ੁਭ ਇੱਛਾਵਾਂ, ਪਰ ਮੈਂ ਉਹਦੇ ਵਾਸਤੇ ਚੋਣ ਪ੍ਰਚਾਰ ਨਹੀਂ ਕਰਨਾ।
ਇਹ ਜਿਹੜਾ ਜੀ ਦੇਖਣ ਵਾਲਾ ਹੋਊਗਾ ਕਿ ਵੱਡੇ ਢੀਂਡਸਾ ਸੁਖਦੇਵ ਸਿੰਘ ਢੀਂਡਸਾ ਹੋਰਾਂ ਵੱਲੋਂ ਜੇ ਪ੍ਰਚਾਰ ਨਹੀਂ ਕੀਤਾ ਜਾਂਦਾ ਜਾਂ ਅੱਜ ਉਹਨਾਂ ਦਾ ਬਿਆਨ ਆ ਗਿਆ, ਉਹ ਆਉਂਦੇ ਦਿਨਾਂ ਦੇ ਦੌਰਾਨ ਚੁੱਪ ਰਹਿੰਦੇ ਆ। ਇਹ ਵੇਖਦੇ ਆ ਕਿ ਪਰਮਿੰਦਰ ਢੀਂਡਸਾ ਦੀ ਕਿਹੋ ਜਿਹੀ ਜਿਹੜੀ ਪੋਜੀਸ਼ਨ ਹੁੰਦੀ ਆ। ਔਰ ਇਹ ਵੀ ਆ ਕਿ ਜਿਹੜੀ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੂੰ ਇਹ ਸਿਆਸਤ ਆ, ਇਹ ਕੋਈ ਉਹਨਾਂ ਦੀ ਮਿਹਨਤ ਦੇ ਨਾਲ ਨਹੀਂ ਮਿਲੀ ਹੋਈ, ਵਿਰਾਸਤ 'ਚ ਮਿਲੀ ਤੁਸੀਂ ਕਹਿ ਸਕਦੇ ਹੋ। ਕਿ ਕਿਉਂਕਿ ਜਿਹੜੀ ਗਰਾਊਂਡ ਸੀ ਸਿਆਸਤ ਦੀ, ਉਹ ਤਾਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਤਿਆਰ ਕੀਤੀ, ਜਿਹਦੇ ਵਿੱਚ ਪੈਰ ਜਿਹੜਾ ਸੀਗਾ ਉਹ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੇ ਰੱਖਿਆ। ਕਿਉਂਕਿ ਪੰਜਾਬ ਦੀ ਸਿਆਸਤ ਦਾ ਕੁਛ ਇਸੇ ਤਰ੍ਹਾਂ ਦਾ ਬਣ ਗਿਆ ਜਾਂ ਮੁਲਕ ਦੀ ਸਿਆਸਤ ਦਾ, ਕਿ ਇਹਦੇ ਵਿੱਚ ਨਵੇਂ ਤਾਂ ਕੋਈ ਆਉਣ ਹੀ ਨਹੀਂ ਦਿੱਤੇ ਸਿਆਸਤਦਾਨਾਂ ਨੇ। ਉਹ ਆਪਣੇ ਪੁੱਤ ਪੋਤੇ ਭਤੀਜੇ ਜਵਾਈ ਉਹੀ ਜਿਹੜੇ ਸੀ ਉਹ ਲੈ ਕੇ ਆਏ। ਇਸੇ ਤਰੀਕੇ ਦੇ ਨਾਲ ਦੇਖਿਆ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਕੰਟਰੀਬਿਊਸ਼ਨ ਸਿਆਸਤ ਦੇ ਵਿੱਚ ਕੀ ਆ? ਜ਼ੀਰੋ ਆ। ਜੇ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਮੁੰਡੇ ਨਾ ਹੋਣ ਤੇ ਉਹਨਾਂ ਨੂੰ ਸਿਆਸਤ ਦੇ ਵਿੱਚ ਕਿਹਨੇ ਪੁੱਛਣਾ ਸੀ? ਇਸੇ ਤਰੀਕੇ ਦੇ ਨਾਲ ਪਰਮਿੰਦਰ ਸਿੰਘ ਢੀਂਡਸਾ ਨੇ। ਹੁਣ ਵੇਖਣਾ ਇਹ ਆ ਕਿ ਪਿਓ ਦੇ ਵੱਲੋਂ ਜਿਹੜੀ ਸਿਆਸੀ ਜ਼ਮੀਨ ਤਿਆਰ ਕੀਤੀ ਗਈ ਸੰਗਰੂਰ ਦੇ ਵਿੱਚ, ਉਹਦਾ ਆਧਾਰ ਵੀ ਹੈ ਸੁਖਬੀਰ ਢੀਂਡਸਾ ਹੋਰਾਂ ਦਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਜਿਹੜੀਆਂ ਦੀ ਉਹ ਹੈਗੀਆਂ। ਪਰ ਕੀ ਉਹ ਆਧਾਰ ਪਰਮਿੰਦਰ ਸਿੰਘ ਢੀਂਡਸਾ ਹੋਰੀ ਆਪਣੇ ਨਾਲ ਲੈ ਜਾਂਦੇ ਆ ਇਸ ਜਿਹੜੀ ਦੀ ਸੀਟ ਮਿਲਣ ਤੋਂ ਬਾਅਦ? ਇਹ ਕਾਫੀ ਇੰਟਰਸਟਿੰਗਲੀ ਜਿਹੜਾ ਦੀ ਉਹ ਹੋਊਗਾ। ਉਧਰ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਮੈਂਬਰਾਂ ਨੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਜਿਹੜੇ ਆ ਮੌਜੂਦਾ ਵਿਧਾਇਕ ਵੀ ਨੇ ਸਿਮਰਜੀਤ ਸਿੰਘ ਬੈਂਸ, ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਜਿਹੜਾ ਉਹ ਉਤਾਰ ਦਿੱਤਾ। ਇਹਦੇ ਵਾਸਤੇ ਬਲਵਿੰਦਰ ਸਿੰਘ ਬੈਂਸ ਨੇ ਜਿਹੜਾ ਸੀਗਾ ਉਹ ਐਲਾਨ ਕੀਤਾ ਕਿ ਉਹ ਲੈਟਰ ਬਾਕਸ ਚੋਣ ਦੇ ਉੱਤੇ ਜਿਹੜਾ ਚੋਣ ਲੜਨਗੇ, ਜਿਹੜਾ ਕਿ ਜਿਹੜੀ ਇਹਨਾਂ ਦੀ ਲੋਕ ਇਨਸਾਫ ਪਾਰਟੀ ਹੈ ਉਹਨਾਂ ਦਾ ਚੋਣ ਨਿਸ਼ਾਨ ਜਿਹੜਾ ਦੀ ਉਹ ਹੈ। ਹਾਲਾਂਕਿ ਜਿਹੜੀ ਡੈਮੋਕ੍ਰੈਟਿਕ ਅਲਾਇੰਸ ਵੱਲੋਂ ਕਿਹਾ ਗਿਆ, ਪਰ ਡੈਮੋਕ੍ਰੈਟਿਕ ਅਲਾਇੰਸ ਦੇ ਜਿਹੜੇ ਆਗੂ ਉਹ ਉੱਥੇ ਮੌਜੂਦ ਨਹੀਂ ਸਨ, ਸ਼ਾਇਦ ਉਹ ਆਪੋ ਆਪਣੇ ਏਰੀਆ ਦੇ ਵਿੱਚ ਰੁੱਝ ਗਏ ਆ। ਉਧਰ ਜਿਹੜੇ ਨਵਜੋਤ ਕੌਰ ਸਿੱਧੂ ਨੇ, ਉਹਨਾਂ ਨੂੰ ਸੁਖਪਾਲ ਸਿੰਘ ਖਹਿਰਾ ਨੇ ਇਹ ਜਿਹੜਾ ਦੀ ਕਹਿਤਾ ਕਿ ਜੇ ਉਹ ਚੰਡੀਗੜ੍ਹ ਤੋਂ ਉਹਨਾਂ ਨੇ ਚੋਣ ਲੜਨੀ ਆ ਤੇ ਅਸੀਂ ਉਹਨਾਂ ਨੂੰ ਟਿਕਟ ਜਿਹੜਾ ਦੀ ਉਹ ਦੇਣ ਦੇ ਵਾਸਤੇ ਤਿਆਰ ਹੈ। ਹਾਲਾਂਕਿ ਇਹ ਪੋਸੀਬਲ ਤਾਂ ਨਹੀਂ ਹੋ ਸਕੂਗਾ, ਪਰ ਜਿਹੜੇ ਸਿਆਣੇ ਨੇ ਉਹ ਕਹਿੰਦੇ ਨੇ ਕਿ ਕੁਛ ਲੋਕ ਜਿਹੜੇ ਉਹ ਚੌਰਸ ਹੀ ਰੇੜ ਦਿੰਦੇ ਆ, ਵੀ ਕੀ ਪਤਾ ਇਹ ਵੀ ਗੋਲ ਹੋ ਕੇ ਆਪੇ ਹੀ ਜਿਹੜਾ ਦੀ ਉਹ ਰੜ ਜੇ। ਕਿਉਂਕਿ ਨਵਜੋਤ ਸਿੰਘ ਸਿੱਧੂ ਇਸ ਵੇਲੇ ਪੰਜਾਬ ਦੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਨੇ, ਔਰ ਇਦਾਂ ਦਾ ਰਿਸਕ ਭਲਾ ਕੋਈ ਜਿਹੜਾ ਦੀ ਉਹ ਲੈ ਸਕਦਾ ਕਿ ਜਦੋਂ ਅਜੇ ਸਰਕਾਰ ਦੇ 3 ਵਰ੍ਹੇ ਜਿਹੜਾ ਦੀ ਉਹ ਰਹਿੰਦੇ ਹੋਣ ਉਹ ਕਿਸੇ ਹੋਰ ਪਾਰਟੀ ਦੇ ਵੱਲੋਂ ਟਿਕਟ ਜਿਹੜਾ ਦੀ ਉਹ ਲੈ ਸਕਦਾ। ਪਰ ਸਿਆਸਤ ਹੈ, ਸਿਆਸਤ ਦੇ ਵਿੱਚ ਬਿਆਨ ਦੇਣਾ ਦੀ ਇਹਦੇ ਉੱਤੇ ਕੋਈ ਰਿਸਟ੍ਰਿਕਸ਼ਨ ਤਾਂ ਹੁੰਦੀ ਨਹੀਂ, ਇਹਦੇ ਉੱਤੇ ਕੋਈ ਪਾਬੰਦੀ ਤਾਂ ਜਿਹੜੀ ਹੈ ਜੀ ਉਹ ਨਹੀਂ ਹੁੰਦੀ। ਸੋ ਇਹ ਕੁਛ ਨਵਾਂ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਜਿਹੜਾ ਉਹ ਵਾਪਰਿਆ ਜੀ ਸਾਰਾ ਕੁਛ। ਬਾਕੀ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਰਾ ਕੁਛ ਚੱਲ ਰਿਹਾ ਇਸ ਵੇਲੇ, ਆਉਂਦੇ ਦਿਨਾਂ ਦੇ ਦੌਰਾਨ ਬਹੁਤ ਕੁਛ ਇੰਟਰਸਟਿੰਗ ਜਿਹੜਾ ਜੀ ਉਹ ਵੇਖਣ ਸੁਣਨ ਨੂੰ ਮਿਲੂਗਾ। ਬਿਲਕੁਲ ਜੀ ਬਿਲਕੁਲ, ਉਧਰ ਨੂੰ ਹੀ ਪਲੰਘਾਂ ਪੱਟ ਹੋ ਰਹੀਆਂ। ਤੇ ਕਿ ਕਰਤਾਰਪੁਰ ਲਾਂਘੇ ਦੀ ਜੇ ਗੱਲ ਕਰੀਏ ਤਾਂ ਕਹਿੰਦੇ ਭਾਰਤ ਵਾਲੇ ਪਾਸੇ ਕੰਮ ਬੜੀ ਤੇਜ਼ੀ ਨਾਲ ਸ਼ੁਰੂ। ਬਿਲਕੁਲ ਜੀ, ਇਹ ਚੰਗੀ ਜਿਹੜੀ ਦੀ ਉਹ ਖਬਰ ਹੈ। ਹਾਲਾਂਕਿ ਭਾਰਤ ਨੇ ਪਿਛਲੇ ਦਿਨ ਇਹ ਗੱਲ ਕਹੀ ਹੈ ਕਿ ਪਾਕਿਸਤਾਨ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਚੋਣਾਂ ਤੋਂ ਬਾਅਦ ਹੀ ਹੋਊਗੀ। ਪਰ ਇਹਦੇ ਵਿੱਚ ਇਹ ਵੀ ਕਿਹਾ ਗਿਆ ਸੀਗਾ ਕਿ ਟੈਕਨੀਕਲ ਤੌਰ ਦੇ ਉੱਤੇ ਜਿਹੜੀਆਂ ਟੈਕਨੀਕਲ ਕੁਛ ਜਿਹੜੀਆਂ ਗਲਿਚਸ ਆ ਸਕਦੀਆਂ ਉਹਦੇ ਦੌਰਾਨ ਉਹ ਜਿਹੜੀ ਗੱਲਬਾਤ ਹੈ ਉਹ ਰੋਕੀ ਨਹੀਂ ਜਾਊਗੀ। 2 ਅਪ੍ਰੈਲ ਨੂੰ ਜਿਹੜੀ ਮੀਟਿੰਗ ਹੋਣੀ ਸੀ 2 ਮੁਲਕਾਂ ਦੇ ਜਿਹੜੇ ਮਾਹਰ ਨੇ ਉਹਨਾਂ ਦੇ ਵਿਚਾਲੇ, ਉਹ ਕੈਂਸਲ ਕੀਤੀ ਗਈ ਸੀ ਗੋਪਾਲ ਸਿੰਘ ਚਾਵਲਾ ਦੀ ਮੌਜੂਦਗੀ ਨੂੰ ਲੈ ਕੇ ਉਸ ਕਮੇਟੀ ਦੇ ਵਿੱਚ, ਜਿਹੜੀ ਕਿ ਪਾਕਿਸਤਾਨ ਨੇ ਬਣਾਈ ਆ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਮੌਕੇ ਦੇ ਉੱਤੇ ਉੱਥੇ ਜਾਣ ਵਾਲੀ ਸੰਗਤ ਦੀ ਦੇਖ ਰੇਖ ਕਰਨ ਦੇ ਵਾਸਤੇ। ਇਹਦੇ ਉੱਤੇ ਭਾਰਤ ਨੇ ਉਜਰ ਕੀਤਾ ਸੀਗਾ ਔਰ ਪਾਕਿਸਤਾਨ ਨੇ ਇਸ ਕਮੇਟੀ ਨੂੰ ਹੋਲਡ ਕਰ ਲਿਆ ਸੀਗਾ ਕਿ ਇਹ ਅੱਗੇ ਅਜੇ ਕੰਮ ਜਿਹੜਾ ਜੀ ਉਹ ਨਹੀਂ ਕਰੂਗੀ। ਇਹਦਾ ਕੀ ਹੁੰਦਾ ਆ ਇਹ ਆਉਂਦੇ ਦਿਨ ਜਿਹੜੇ ਆ ਜੀ ਉਹ ਦੱਸਣਗੇ। ਪਰ ਇਸ ਪੱਖੋਂ ਇਹ ਜਿਹੜੀ ਉਹ ਚੰਗੀ ਖਬਰ ਹੈ ਕਿ ਕਰਤਾਰਪੁਰ ਲਾਂਘੇ ਦਾ ਕੰਮ ਜਿਹੜਾ ਜੀ ਉਹ ਜ਼ੋਰਾਂ ਸ਼ੋਰਾਂ ਦੇ ਨਾਲ ਇੱਥੇ ਸ਼ੁਰੂ ਜਿਹੜਾ ਜੀ ਉਹ ਹੋ ਗਿਆ। ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਤਾਂ ਇਹ ਕਿਹਾ ਜਾ ਰਿਹਾ ਕਿ ਲਾਂਘੇ ਦਾ ਜਿਹੜਾ ਕੰਮ ਅੱਧੇ ਤੋਂ ਜ਼ਿਆਦਾ ਮੁਕੰਮਲ ਹੋ ਗਿਆ, ਪਰ ਇਸ ਪਾਸੇ ਜ਼ਮੀਨ ਅਕਵਾਇਰ ਕਰਨ ਦੇ ਵਿੱਚ ਕਈ ਅੜਚਨਾਂ ਜਿਹੜੀਆਂ ਦੀ ਉਹ ਰਹੀਆਂ। ਹੁਣ ਬਕਾਇਦਾ ਤੌਰ ਦੇ ਉੱਤੇ ਜਿਹੜੀਆਂ ਜੀ ਉਹ ਮਸ਼ੀਨਾਂ ਇੱਥੇ ਤੇਜ਼ੀ ਦੇ ਨਾਲ ਕੰਮ ਕਰ ਰਹੀਆਂ ਨੇ। 200 ਫੁੱਟ ਜਿਹੜੀ ਚੌੜੀ ਆ ਬਾਬਾ ਬਕਾਲਾ ਡੇਰਾ ਬਾਬਾ ਨਾਨਕ ਤੋਂ ਲੈ ਕੇ ਜ਼ੀਰੋ ਲਾਈਨ ਤੱਕ 4 ਕਿਲੋਮੀਟਰ ਇਹ ਸੜਕ ਬਣਦੀ ਆ। ਇਹ 4 ਲੇਨ ਜਿਹੜੀ ਆ ਉਹ ਬਣਾਈ ਜਾ ਰਹੀ ਆ। ਜ਼ੀਰੋ ਲਾਈਨ ਦੇ ਕੋਲੇ ਕੰਡਿਆਲੀ ਤਾਰ ਦੇ ਨੇੜੇ ਓਵਰ ਬ੍ਰਿਜ ਦਾ ਕੰਮ ਵੀ ਜਿਹੜਾ ਉਹ ਸ਼ੁਰੂ ਹੋ ਗਿਆ ਔਰ
ਸੜਕ ਦੇ ਜਿਹੜੀ ਇਹ ਬਣਾ ਰਹੀ ਕੰਪਨੀ ਆ ਉਹਨੇ ਜਿਹੜੀ ਆ ਜੀ ਇਹ ਗੱਲ ਕਹੀ ਆ ਕਿ ਜ਼ਮੀਨ ਉਹਨਾਂ ਨੂੰ ਜਦੋਂ ਹੈਂਡਓਵਰ ਕੀਤੀ ਗਈ ਆ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਕੰਮ ਜਿਹੜਾ ਤੇਜ਼ੀ ਦੇ ਨਾਲ ਸ਼ੁਰੂ ਕੀਤਾ। ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਹੈ ਉਹਦੀ ਦੇਖ ਰੇਖ ਦੇ ਵਿੱਚ ਇਹ ਕੰਮ ਚੱਲ ਰਿਹਾ ਔਰ ਕੰਪਨੀ ਨੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਕਿਸਾਨ ਸੀਗੇ ਉੱਥੋਂ ਦੇ ਉਹਨਾਂ ਦਾ ਉਚੇਚੇ ਤੌਰ ਦੇ ਉੱਤੇ ਧੰਨਵਾਦ ਜਿਹੜਾ ਜੀ ਉਹ ਕੀਤਾ ਕਿ ਉਹਨਾਂ ਨੇ ਪੂਰਾ ਸਹਿਯੋਗ ਇੱਥੇ ਦਿੱਤਾ। ਔਰ ਲੈਂਡਪੋਰਟ ਅਥਾਰਟੀ ਦੇ ਵੱਲੋਂ ਟਰਮੀਨਲ ਦੇ ਨਿਰਮਾਣ ਦੀ ਰਸਮੀ ਸ਼ੁਰੂਆਤ ਜਿਹੜੀ ਹੈ ਜੀ ਅਗਲੇ 2-4 ਦਿਨਾਂ ਦੇ ਵਿੱਚ ਸ਼ੁਰੂ ਹੋ ਜਾਣ ਦੀ ਆਸ ਹੈ। ਤੋ ਇਹ ਕਿਹਾ ਗਿਆ ਕੰਪਨੀ ਦੇ ਵੱਲੋਂ ਕਿ ਸਤੰਬਰ ਮਹੀਨੇ ਤੱਕ ਇਹਨੂੰ ਮੁਕੰਮਲ ਕਰ ਲਿਆ ਜਾਊਗਾ ਜਿਹੜੀ 4 ਲੇਨ ਜਿਹੜਾ ਹਾਈਵੇ। ਔਰ ਇਸ ਤੋਂ ਇਲਾਵਾ ਜਿਹੜਾ ਟਰਮੀਨਲ ਆ ਜੀ ਉਹਦੀ ਜੇ ਸ਼ੁਰੂਆਤ ਜਿਹੜੀ ਹੋ ਜਾਂਦੀ ਆ ਉਹ ਇੱਕ ਵੱਡਾ ਕੰਮ ਹੋਊਗਾ। ਜਿਹੜਾ ਇਹ ਹਾਈਵੇ ਆ ਇਹਨੂੰ ਜ਼ਰੂਰ ਉੱਥੇ ਜਾ ਕੇ 0 ਲਾਈਨ ਤੱਕ ਬਣਾ ਦਿੱਤਾ ਜਾਊਗਾ ਸਤੰਬਰ ਮਹੀਨੇ। ਜੀ ਬਹੁਤ ਚੰਗੀ ਖਬਰ ਹੈ ਜੀ ਜੇ ਬਣ ਜਾਏ ਤਾਂ। ਤੇ ਅੱਗੇ ਬੀਜੇਪੀ ਦੀ ਫਿਰ ਗੱਲ ਕਰੀਏ, ਕਈ ਕਲਾਕਾਰ ਉਹਨਾਂ ਦੇ ਵਿਰੋਧ ਵਿੱਚ ਆਏ। ਐਕਚੁਅਲੀ ਜੀ ਇਹਨਾਂ ਕਲਾਕਾਰਾਂ ਦੇ ਵਿੱਚ ਕੁਝ ਉਹ ਲੋਕ ਵੀ ਸ਼ਾਮਲ ਹੈ ਜੀ ਜਿਨ੍ਹਾਂ ਦੇ ਉੱਤੇ ਇੱਕ ਥੱਪਾ ਤਾਂ ਲੱਗਦਾ ਹੀ ਰਿਹਾ ਨਾ। ਹਾਲਾਂਕਿ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਨੇ ਜ਼ੁਬਾਨ ਦੱਬਵੀਂ ਜੀ ਖੋਲੀ ਆ ਪਿਛਲੇ 2 ਦਿਨ ਪਹਿਲਾਂ, ਖੋਲੀ ਜ਼ਰੂਰ ਆ ਕਿ ਜੇ ਕੋਈ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਦੇ ਵਿੱਚ ਬੋਲਦਾ ਹੈ ਤਾਂ ਉਹ ਦੇਸ਼ ਧਰੋਹੀ ਨਹੀਂ, ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਮੁਲਕ ਪ੍ਰਸਤ ਨਹੀਂ ਗਾ। ਮੈਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਇੱਕ ਸਿਆਸੀ ਪਾਰਟੀ ਹੈ, ਲੋਕਾਂ ਦੇ ਵਿਚਾਰ ਇੱਕ ਸਿਆਸੀ ਪਾਰਟੀ ਦੇ ਉਲਟ ਵੀ ਹੋ ਸਕਦੇ ਆ। ਕੁਝ ਕਲਾਕਾਰ ਅਜਿਹੇ ਵੀ ਨੇ ਜਦੋਂ ਉਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਮੂੰਹ ਖੋਲਿਆ ਤੇ ਉਹਨਾਂ ਦੇ ਖਿਲਾਫ ਇੰਨੇ ਪਾਟੇ ਹੋਏ ਮੂੰਹ ਜਿਹੜੇ ਦੀ ਖੁੱਲੇ ਬਾਰ-ਬਾਰ ਕਿ ਇਹਨਾਂ ਨੂੰ ਪਾਕਿਸਤਾਨ ਭੇਜ ਦਿਓ। ਇਹੀ ਇੱਕ ਜਿਹੜਾ ਨਾਅਰਾ ਸੀਗਾ ਜਾਂ ਜਿਹੜਾ ਵਿਵਾਦਮਈ ਬਿਆਨ ਸੀਗਾ ਇਹ ਲੋਕ ਭਾਰਤੀ ਜਨਤਾ ਪਾਰਟੀ ਦੇ ਦਿੰਦੇ ਜਿਹੜਾ ਦੀ ਰਹੇ ਆ ਬਾਰ-ਬਾਰ। ਔਰ ਅਮੋਲ ਪਾਲੇਕਰ, ਨਸੀਰੁਦੀਨ ਸ਼ਾਹ, ਗਰੀਸ਼ ਕਰਨਾਡ ਤੇ ਊਸ਼ਾ ਗਾਂਗੁਲੀ ਸਣੇ 600 ਤੋਂ ਵੱਧ ਥੀਏਟਰ ਦੀਆਂ ਹਸਤੀਆਂ ਜਿਹੜੀਆਂ ਨੇ ਉਹਨਾਂ ਨੇ ਚਿੱਠੀ ਲਿਖ ਕੇ ਲੋਕਾਂ ਨੂੰ ਕਿਹਾ ਕਿ ਉਹ ਭਾਜਪਾ ਤੇ ਉਹਨਾਂ ਦੇ ਸਹਿਯੋਗੀਆਂ ਨੂੰ ਸੱਤਾ ਤੋਂ ਬਾਹਰ ਕਰਨ। ਇਹਨਾਂ ਸਾਰਿਆਂ ਦੇ ਦਸਤਾਂ ਦੇ ਹੇਠ ਜਾਰੀ ਪੱਤਰ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਭਾਜਪਾ ਦੀ ਅਗਵਾਈ ਦੇ ਹੇਠ ਭਾਰਤ ਤੇ ਉਹਦੇ ਸੰਵਿਧਾਨ ਖਤਰੇ ਦੇ ਵਿੱਚ ਹੈ। ਪਿਛਲੇ ਹਫ਼ਤੇ ਇਸ ਤਰ੍ਹਾਂ ਦੀ ਅਪੀਲ ਆਨੰਦ ਪਟਵਰਧਨ, ਸਨਲ ਕੁਮਾਰ, ਸ਼ਸ਼ੀਧਰਨ ਤੇ ਦੇਵਾਸ਼ੀਸ਼ ਮਖੀਜਾ ਤੇ ਫਿਲਮ ਸਾਜ਼ਾਂ ਨੇ ਜਿਹੜੇ ਵੋਟਰਾਂ ਨੂੰ ਕਿਹਾ ਸੀਗਾ ਕਿ ਫਾਸ਼ੀਵਾਦ ਨੂੰ ਮਾਤ ਦਿੱਤੀ ਜਾਵੇ। ਇਹ ਜਿਹੜੀ ਚਿੱਠੀ ਆ ਇਹ ਆਰਟਿਸਟ ਯੂਨਾਈਟ ਇੰਡੀਆ ਵੈਬਸਾਈਟ ਦੇ ਉੱਤੇ 12 ਭਾਸ਼ਾਵਾਂ ਦੇ ਵਿੱਚ ਜਿਹੜਾ ਜਾਰੀ ਕੀਤਾ ਗਿਆ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਆਉਂਦੀਆਂ ਲੋਕ ਸਭਾ ਚੋਣਾਂ ਮੁਲਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਨਾਜ਼ੁਕ ਦੌਰ 'ਚ ਹੋ ਰਹੀਆਂ ਨੇ। ਇਹ ਜਿਹੜੀ ਚਿੱਠੀ ਜਿਹੜੀ ਲਿਖੀ ਗਈ ਆ ਇਹਦੇ ਉੱਤੇ ਦਸਤਖਤ ਕਰਨ ਵਾਲਿਆਂ ਦੇ ਵਿੱਚ ਸ਼ਾਂਤਾ ਗੋਖਲੇ, ਮਹੇਸ਼ ਦੱਤਾਨੀ, ਅਰੁੰਧਤੀ ਨਾਗ, ਕੀਰਤੀ ਜੈਨ, ਅਭਿਸ਼ੇਕ ਮਦਾਰ, ਕੋਕੜਾ ਸੇਨ ਸ਼ਰਮਾ, ਰਤਨਾ ਪਾਠਕ ਸ਼ਾਹ, ਵਿਲੀਅਟ ਦੁਬੇ, ਨੀਤਾ ਵਿਸ਼ਿਸ਼ਟ, MK ਰੈਣਾ, ਮਕਰੰਦ ਦੇਸ਼ ਪਾਂਡੇ, ਅਨੁਰਾਗ ਕਸ਼ਪ ਵੀ ਸ਼ਾਮਲ ਨੇ। ਇਹਨਾਂ ਹਸਤੀਆਂ ਨੇ ਇਸ ਸਾਂਝੀ ਚਿੱਠੀ ਦੇ ਵਿੱਚ ਕਿਹਾ ਕਿ ਅੱਜ ਭਾਰਤ ਦੀ ਵਿਚਾਰਧਾਰਾ ਖਤਰੇ 'ਚ ਹੈ, ਗੀਤ, ਨਾਚ, ਹਾਸਾ, ਠੱਠਾ ਖਤਰੇ ਦੇ ਵਿੱਚ ਹੈ, ਸਾਡਾ ਪਿਆਰਾ ਸੰਵਿਧਾਨ ਖਤਰੇ ਦੇ ਵਿੱਚ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਅਦਾਰਿਆਂ ਦਾ ਸਾਹ ਘੁੱਟ ਦਿੱਤਾ। ਜਿੱਥੇ ਬਹਿਸ ਜਾਂ ਵਿਚਾਰ ਵਟਾਂਦਰਾ ਕਰਨ ਤੇ ਨਾਰਾਜ਼ਗੀ ਜਤਾਈ ਜਾਂਦੀ ਸੀਗੀ, ਲੋਕਤੰਤਰ ਸਵਾਲ ਪੁੱਛਣ, ਬਹਿਸ, ਵਿਚਾਰ ਵਟਾਂਦਰੇ ਤੇ ਵਿਰੋਧ ਤੋਂ ਬਿਨਾਂ ਨਹੀਂ ਚੱਲ ਸਕਦਾ। ਇਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਇਹਨਾਂ ਸਾਰਿਆਂ ਦਾ ਘਾਣ ਕੀਤਾ ਔਰ 5 ਸਾਲ ਪਹਿਲਾਂ ਵਿਕਾਸ ਦੇ ਵਾਅਦੇ ਦੇ ਨਾਲ ਸੱਤਾ ਦੇ ਵਿੱਚ ਆਉਣ ਵਾਲੀ ਭਾਜਪਾ ਨੇ ਹਿੰਦੂਤਵ ਤਾਕਤਾਂ ਨੂੰ ਨਫ਼ਰਤ ਤੇ ਹਿੰਸਾ ਦੀ ਸਿਆਸਤ 'ਚ ਦਾਖਲ ਹੋਣ ਦੀ ਖੁੱਲ੍ਹ ਦੇ ਦਿੱਤੀ। ਇਸ ਚਿੱਠੀ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਦਾ ਨਾਮ ਨਹੀਂ ਲਿਆ ਗਿਆ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪਿਆਰ, ਰਹਿਮ, ਬਰਾਬਰੀ ਤੇ ਸਮਾਜਿਕ ਨਿਆਂ ਦੇ ਵਾਸਤੇ ਵੋਟ ਪਾਉਣ ਤੇ ਅੰਧਕਾਰ ਤੇ ਅਸਭਿਅਕ ਤਾਕਤਾਂ ਨੂੰ ਜਿਹੜਾ ਉਹ ਹਰਾਉਣ। ਕਿਉਂਕਿ ਇਹ ਉਹ ਲੋਕ ਨੇ, ਫਿਲਮਾਂ ਦੇ ਵਿੱਚ ਤਾਂ ਇਹਨਾਂ ਦਾ ਨਾਮ ਹੈਗਾ ਹੀ ਆ, ਇਹ ਲੋਕ ਸਟੇਜ ਦੇ ਨਾਲ ਜੁੜੇ ਹੋਏ ਨੇ ਔਰ ਸਟੇਜ ਜਿਹੜੀ ਆ ਉਹ ਮੁੰਬਈ ਫਿਲਮ ਇੰਡਸਟਰੀ ਦੇ ਵਿੱਚ ਸਟੇਜ ਦੇ ਨਾਲ ਜਿਹੜੇ ਜੁੜੇ ਹੋਏ ਕਲਾਕਾਰ ਨੇ ਉਹਨਾਂ ਦੀ ਰਿਸਪੈਕਟ ਜਿਹੜੀ ਆ ਉਹ ਦੂਸਰੇ ਜਿਹੜੇ ਕਲਾਕਾਰ ਫਿਲਮਾਂ ਵਾਲੇ ਨੇ ਉਹਨਾਂ ਦੇ ਨਾਲੋਂ ਕਿਤੇ ਜ਼ਿਆਦਾ ਆ, ਕਿਉਂਕਿ ਇਹ ਲੋਕ ਆਮ ਲੋਕਾਂ ਦੇ ਨਾਲ ਡਾਇਰੈਕਟ ਜਿਹੜੇ ਦੀ ਉਹ ਜੁੜੇ ਹੁੰਦੇ ਆ। ਔਰ ਜੋ ਇਹਨਾਂ ਲੋਕਾਂ ਨੇ ਸਾਰੇ ਜਿਨ੍ਹਾਂ ਨੇ ਚਿੱਠੀ ਲਿਖੀ ਉਹ ਨਹੀਂ, ਪਰ ਇਹਨਾਂ ਵਿੱਚੋਂ ਬਹੁਤ ਅਹਿਮ ਨੇ। ਨਸੀਰੁਦੀਨ ਸ਼ਾਹ ਹੋਰੀ ਉਹਨਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਬਾਰ-ਬਾਰ ਇਹ ਗੱਲ ਕਹੀ ਗਈ ਕਿ ਨਸੀਰੁਦੀਨ ਸ਼ਾਹ ਪਾਕਿਸਤਾਨ ਚਲੇ ਜਾਣ। ਇਹ ਗੱਲ ਜਿਹੜੀ ਉਹਨਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਜਿਹੜੇ ਦੀ ਉਹ ਬੋਲਦੇ ਰਹੇ। ਸੋ ਇਹ ਜਿਹੜਾ ਸਾਰਾ ਗੁੱਬ ਘਲਾਟ ਅੰਦਰ ਜਿਹੜਾ ਦੀ ਉਹ ਇਕੱਠਾ ਹੋਇਆ ਸੀਗਾ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਜਿਹੜਾ ਦੀ ਉਹ ਬਾਹਰ ਆਉਣਾ ਸੀਗਾ, ਜਿਹੜਾ ਇਸ ਚਿੱਠੀ ਦੇ ਰੂਪ ਦੇ ਵਿੱਚ ਬਾਹਰ ਆਇਆ ਜੀ। ਤੇ ਅੱਗੇ ਗੱਲ ਕਰਦੇ ਆ, ਅੰਮ੍ਰਿਤਸਰ ਦੇ ਵਿੱਚ ਵੀ ਕਾਂਗਰਸ ਦੀ ਧੜੇਬੰਦੀ ਜਿਹੜੀ ਆ ਉੱਭਰ ਕੇ ਸਾਹਮਣੇ ਆਈ ਹੈ।
ਬਿਲਕੁਲ ਜੀ। ਐਕਚੁਅਲੀ ਜਿਹੜੀ ਕਾਂਗਰਸ ਕੁਝ ਵੀ ਜਿਹੜਾ ਜੀ ਉਹ ਕਹੇ ਤੇ ਸਭ ਕੁਝ ਠੀਕ ਆ, ਪਰ ਆਪਾਂ ਕੱਲ ਵੀ ਗੱਲ ਜਿਹੜੀ ਕੀ ਕਿ ਕੁਝ ਸੀਟਾਂ ਦੇ ਉੱਤੇ ਕਾਂਗਰਸ ਨੂੰ ਅੰਦਰੂਨੀ ਵਿਰੋਧ ਦਾ ਜਿਹੜਾ ਵੱਡਾ ਸਾਹਮਣਾ ਕਰਨਾ ਇਸ ਵੇਲੇ ਪੈ ਰਿਹਾ। ਮਹਿੰਦਰ ਸਿੰਘ ਕੇਪੀ ਹੋਰਾਂ ਦੀ ਖੁੱਲ੍ਹਮ ਖੁੱਲੀ ਬਗਾਵਤ ਜਿਹੜੀ ਹੈ, ਸੰਤੋਸ਼ ਚੌਧਰੀ ਉਹਨੇ ਵੀ ਜਿਹੜੀਆਂ ਦੀ ਬਾਗੀ ਸੁਰਾਂ ਦਿਖਾਤੀਆਂ ਨੇ। ਹੁਸ਼ਿਆਰਪੁਰ ਤੋਂ ਦੂਜੀ ਵਾਰੀ ਟਿਕਟ ਕੱਟੇ ਜਾਣ ਤੋਂ ਸੰਤੋਸ਼ ਚੌਧਰੀ ਭਾਵੁਕ ਹੋ ਗਈ ਆ। ਉਹਨੇ ਇਹ ਰੋਪੀ ਜਿਹੜੀ ਗੱਲ ਕਰਦੀ ਇਹ ਕਿਹਾ ਕਿ ਕਾਂਗਰਸ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਚੌਧਰੀ ਪਰਿਵਾਰ ਨੇ ਵੱਡੀ ਕੁਰਬਾਨੀ ਦਿੱਤੀ ਆ, ਪਰ ਹੁਣ ਕਾਂਗਰਸ ਦੌਲਤ ਦੀ ਭੁੱਖੀ ਹੋ ਗਈ ਆ। ਮੇਰੇ ਕੋਲੇ ਦੌਲਤ ਨਹੀਂ ਆ ਜਿਹਦੇ ਕਰਕੇ ਮੈਨੂੰ ਟਿਕਟ ਨਹੀਂ ਮਿਲੀ। ਉਧਰ ਸੰਤੋਖ ਚੌਧਰੀ ਹੋਰੀ ਮਹਿੰਦਰ ਸਿੰਘ ਕੇਪੀ ਨੂੰ ਮਨਾਉਣ ਗਏ ਸੀਗੇ ਉਹਨਾਂ ਦੇ ਘਰੇ। ਮਹਿੰਦਰ ਸਿੰਘ ਕੇਪੀ ਨਹੀਂ ਮੰਨੇ। ਹੁਣ ਇਹ ਨਹੀਂ ਪਤਾ ਕਿ ਉਹ ਆਜ਼ਾਦ ਤੌਰ ਤੇ ਚੋਣ ਲੜਦੇ ਆ ਜਾਂ ਨਹੀਂ। ਜਿਹੜੀ ਉਹਨਾਂ ਨੇ ਅਨਾਊਂਸਮੈਂਟ ਤਾਂ ਜਿਹੜੀ ਆ ਉਹ ਕੀਤੀ ਹੋਈ ਆ। ਇਸੇ ਤਰ੍ਹਾਂ ਦੀਆਂ ਜਿਹੜੀਆਂ ਦੀ ਬਾਗੀ ਸੁਰਾਂ ਨੇ ਉਹ ਅੰਮ੍ਰਿਤਸਰ ਦੇ ਵਿੱਚੋਂ ਵੀ ਜਿਹੜੀਆਂ ਸੰਭਾਵੀ ਰੂਪ ਦੇ ਵਿੱਚ ਨਿਕਲਣ ਦੇ ਵਾਸਤੇ ਤਿਆਰ ਨੇ। ਲੋਕ ਸਭਾ ਹਲਕੇ ਦੇ ਵਾਸਤੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਉਹਨਾਂ ਨੇ ਪੱਤਰਕਾਰ ਇੱਕ ਜਿਹੜਾ ਦੀ ਸੱਦੇ ਦੀ ਕਾਨਫਰੰਸ ਜਿਹੜੀ ਇਹਦੇ ਵਿੱਚ ਜਿਹੜੀ ਕਾਂਗਰਸੀ ਵਿਧਾਇਕ ਸੀਗੇ ਉਹ ਗੈਰ ਹਾਜ਼ਰ ਰਹੇ। ਆਪਣਿਆਂ ਦੀ ਜਿਹੜੀ ਨਾਰਾਜ਼ਗੀ ਆ ਉਹ ਗੁਰਜੀਤ ਸਿੰਘ ਔਜਲਾ ਦੇ ਵਾਸਤੇ ਵੱਡੀ ਚੁਣੌਤੀ ਬਣ ਕੇ ਉਭਰੀ ਆ। ਉਹਨਾਂ ਨੇ ਕੇਂਦਰ ਦੀ ਸਰਕਾਰ ਤੇ ਦੋਸ਼ ਲਾਇਆ ਕਿ ਜਲਿਆਂਵਾਲਾ ਬਾਗ ਦੇ ਸ਼ਹੀਦੀ ਸਮਾਗਮ ਪ੍ਰਤੀ ਸੰਜੀਦਾ ਜਿਹੜਾ ਉਹ ਨਹੀਂ। ਇਹ ਜੀਤ ਔਜਲਾ ਹੋਰਾਂ ਨੂੰ ਜੋ ਟਿਕਟ ਮਿਲੀ ਆ ਉਸ ਤੋਂ ਬਾਅਦ ਪਹਿਲੇ ਹੀ ਉਹਨਾਂ ਦੀ ਪੱਤਰਕਾਰ ਮਿਲਣੀ ਸੀਗੀ। ਜਿਹੜਾ ਇੱਥੇ ਵਿਧਾਨ ਸਭਾ ਹੈ ਜੀ ਅੰਮ੍ਰਿਤਸਰ ਦਾ 9 ਵਿਧਾਨ ਸਭਾ ਹਲਕੇ ਨੇ ਔਰ ਇਹਦੇ ਵਿੱਚੋਂ ਇੱਕ ਕਾਂਗਰਸੀ ਵਿਧਾਇਕ ਸੁਨੀਲ ਦੱਤੀ ਇੱਥੇ ਪਹੁੰਚਿਆ ਜੀ। ਕੈਬਨਿਟ ਮੰਤਰੀ ਓਪੀ ਸੋਨੀ ਦੇ ਵੱਲੋਂ ਕੌਂਸਲਰ ਵਿਕਾਸ ਸੋਨੀ ਪਹੁੰਚੇ ਜੀ। ਦੋਵਾਂ ਸ਼ਹਿਰੀ ਤੇ ਦਿਹਾਤੀ ਪ੍ਰਧਾਨਾਂ ਦੇ ਸਣੇ ਬਾਕੀ ਵਿਧਾਇਕ ਗੈਰ ਹਾਜ਼ਰ ਜਿਹੜਾ ਜੀ ਉਹ ਰਹੇ। ਹੁਣ ਇਹਨਾਂ ਦੀ ਜਿਹੜੀ ਗੈਰ ਹਾਜ਼ਰੀ ਆ ਇਹਦੇ ਵਿੱਚ ਜਿਹੜੇ ਕੈਬਨਿਟ ਮੰਤਰੀ ਨੇ ਸੁਖਜਿੰਦਰ ਸਿੰਘ ਸਰਕਾਰੀਆ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਤਰਸੇਮ ਸਿੰਘ DC, ਸ਼ਹਿਰੀ ਕਮੇਟੀ ਦੇ ਪ੍ਰਧਾਨ ਜਤਿੰਦਰ ਸੋਨੀਆ, ਨਗਰ ਨਿਗਮ ਦੇ ਮੇਅਰ ਕਰਮਜੀਤ ਰਿੰਟੂ, ਇਹ ਸਾਰੇ ਗੈਰ ਹਾਜ਼ਰ ਸੀਗੇ। ਜਿਹੜੇ ਇਹਨਾਂ ਦੇ ਵਿੱਚੋਂ ਬਹੁਤੇ ਆਗੂ ਰਾਜਾ ਸਾਂਸੀ ਵਿਧਾਨ ਸਭਾ ਹਲਕੇ ਦੇ ਇਲਾਕੇ ਲੋਪੋਕੇ ਦੇ ਵਿੱਚ ਟੂਰਨਾਮੈਂਟ ਦੇ ਵਿੱਚ ਪਹੁੰਚੇ ਹੋਏ ਸੀਗੇ। ਜਿਹੜੀ ਗੁਰਜੀਤ ਸਿੰਘ ਔਜਲਾ ਦੇ ਨਾਲ ਚੱਲ ਰਹੀ ਨਾਰਾਜ਼ਗੀ ਆ ਇਹਦੇ ਕਰਕੇ ਇਹ ਜਿਹੜੇ ਆਗੂ ਸੀਗੇ ਉਹਨਾਂ ਨੇ ਇਸ ਜਿਹੜੀ ਪੱਤਰਕਾਰ ਸੰਮੇਲਨ ਸੀ ਇਹਦੇ ਵਿੱਚ ਆਉਣ ਦੀ ਜਗ੍ਹਾ ਦੇ ਉੱਤੇ ਉਹ ਟੂਰਨਾਮੈਂਟ ਹਾਜ਼ਰੀ ਜਿਹੜਾ ਜੀ ਉਹ ਲਵਾਉਣ ਚਲੇ ਗਏ। ਅਜਨਾਲਾ ਤੋਂ ਕਾਂਗਰਸੀ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਉਹਨਾਂ ਦੇ ਮੁੰਡੇ ਨੇ ਵੀ ਉਮੀਦਵਾਰੀ ਪ੍ਰਾਪਤ ਕਰਨ ਲਈ ਅਰਜ਼ੀ ਦਿੱਤੀ ਸੀਗੀ। ਇਸੇ ਤਰੀਕੇ ਨਾਲ ਕੈਬਨਿਟ ਮੰਤਰੀ ਸਰਕਾਰੀਆ ਦੇ ਰਿਸ਼ਤੇਦਾਰ ਦਿਲਰਾਜ ਸਿੰਘ ਸਰਕਾਰੀਆ, ਦਿਹਾਤੀ ਕਮੇਟੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਮੇਅਰ ਰਿੰਟੂ, ਸਾਰਿਆਂ ਦੇ ਵੱਲੋਂ ਟਿਕਟ ਦੀ ਦਾਅਵੇਦਾਰੀ ਜਤਾਈ ਗਈ ਸੀਗੀ। ਜਦੋਂ ਟਿਕਟ ਨਹੀਂ ਮਿਲੀ ਤੇ ਇਹਨਾਂ ਦੇ ਜਿਹੜੇ ਆ ਜੀ ਉਹ ਮੂੰਹ ਫੁੱਲ ਗਏ ਔਰ ਥਾਂ ਦੇ ਉੱਤੇ ਕਾਂਗਰਸ ਨੂੰ ਜਿਹੜੀ ਆ ਜੀ ਇਹ ਨਾਰਾਜ਼ਗੀਆਂ ਜਿਹੜੀਆਂ ਉਹ ਸਹਿਣੀਆਂ ਪੈ ਰਹੀਆਂ ਨੇ। ਪਹਿਲਾਂ ਤਾਂ ਕਾਂਗਰਸ ਕਹਿੰਦੀ ਸੀਗੀ ਕਿ ਜਿਹੜੀ ਪਾਰਟੀ ਦੇ ਜਿੱਤਣ ਦੀ ਉਮੀਦ ਜ਼ਿਆਦਾ ਹੁੰਦੀ ਆ ਉੱਥੇ ਟਿਕਟਾਂ ਦੀਆਂ ਐਪਲੀਕੇਸ਼ਨ ਜ਼ਿਆਦੀਆਂ ਆਉਂਦੀਆਂ ਨੇ, ਕਿਉਂਕਿ ਇਸ ਵਾਰੀ ਇਹ ਪੇਡ ਐਪਲੀਕੇਸ਼ਨ ਸਨ। ਕਾਂਗਰਸ ਇਸ ਗੱਲੋਂ ਖੁਸ਼ ਸੀਗੀ ਕਿ ਉਹਨਾਂ ਕੋਲੇ ਵਾਹਵਾ ਜਿਹੜਾ ਜੀ ਉਹ ਪੈਸੇ ਵੀ ਆ ਗਏ ਇਹਨਾਂ ਐਪਲੀਕੇਸ਼ਨਾਂ ਦੇ। ਪਰ ਹੁਣ ਜਿਹੜਾ ਜੀ ਇਹਦਾ ਉਲਟ ਅਸਰ ਵੇਖਣਾ ਸ਼ੁਰੂ ਹੋ ਗਿਆ ਕਿ ਜਿਹਨੂੰ ਟਿਕਟ ਨਹੀਂ ਮਿਲ ਰਹੀ ਉਹ ਮੂੰਹ ਫੈਲਾ ਕੇ ਦੂਜੇ ਪਾਸੇ ਨੂੰ ਤੁਰ ਪਿਆ। ਜੀ ਬਿਲਕੁਲ, ਇਹ ਹਰ ਇੱਕ ਵਾਰੀ ਹੁੰਦਾ ਹੀ ਹੁੰਦਾ ਆ। ਤੇ ਅੱਗੇ ਵੀ ਜੇ ਹੁਣ ਗੱਲ ਕਰੀਏ ਵਿਧਾਨ ਸਭਾ ਦੇ ਵਿੱਚ ਵੀ ਬਹੁਤ ਕੁਝ ਦੇਖਣ ਨੂੰ ਮਿਲਿਆ ਸੀ। ਹੁਣ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਵੱਡੇ ਘਰਾਂ ਦੇ ਦੋਸਤਾਨਾ ਮੈਚਾਂ ਦੇ ਉੱਤੇ ਲੋਕਾਂ ਦੀਆਂ ਅੱਖਾਂ ਟਿਕੀਆਂ ਰਹਿਣਗੀਆਂ। ਬਿਲਕੁਲ ਜੀ। ਐਕਚੁਅਲੀ ਬਠਿੰਡਾ ਜਿਹੜਾ ਹਲਕਾ ਹੈ ਜੀ ਇੱਥੇ ਇਹ ਅਖਾੜਾ ਬਣੂਗਾ ਜੀ ਦੋਸਤਾਨਾ ਮੈਚਾਂ ਦਾ। ਔਰ ਜਿਹੜੀ ਕਾਂਗਰਸ ਦੇ ਅੰਦਰ ਉਮੀਦਵਾਰਾਂ ਦੀ ਚੋਣ ਦੇ ਬਾਰੇ ਅੰਦਰੂਨੀ ਜੋੜ ਤੋੜ ਜਿਹੜਾ ਜੀ ਉਹ ਸਿਖਰ ਤੇ ਆ। ਕਾਂਗਰਸ ਹਾਈ ਕਮਾਨ ਵੀ ਦੋਸਤਾਨਾ ਖਿਚੜੀ ਜਿਹੜੀ ਪੱਕਦੀ ਹੈ ਇੱਥੇ ਹਰ ਵਾਰੀ ਉਹਨੂੰ ਬੜੀ ਸੰਜੀਦਗੀ ਦੇ ਨਾਲ ਇਸ ਵਾਰੀ ਲੈ ਰਹੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਭਵਿੱਖ ਦਾਅ ਤੇ ਹੈ, ਜਿਹਦੇ ਕਰਕੇ ਉਹ ਦੋਸਤਾਨਾ ਮੈਚ ਖੇਡਣ ਵਾਲਿਆਂ ਤੇ ਕਰੜੀ ਨਿਗਾਹ ਰੱਖ ਰਹੇ ਦੱਸੀਦੇ ਆ। ਬਠਿੰਡਾ ਸੀਟ ਤੋਂ ਕਾਂਗਰਸੀ ਉਮੀਦਵਾਰ ਦਾ ਐਲਾਨ ਅਖੀਰ 'ਚ ਹੋਣ ਦੀ ਸੰਭਾਵਨਾ ਹੈ। ਪੰਜਾਬ ਦੇ ਲੋਕਾਂ ਦੀ ਨਿਗਾਹ ਵੀ ਬਠਿੰਡੇ ਤੇ ਪਟਿਆਲੇ ਸੀਟ ਤੇ ਹੈ, ਕਿਉਂਕਿ ਇੱਥੇ ਦੋਸਤਾਨਾ ਮੈਚ ਜਿਹੜੇ ਆ ਉਹ ਮਿਲ ਮਿਲਾ ਕੇ ਖੇਡੇ ਜਾਂਦੇ ਆ। ਅਕਾਲੀ ਦਲ ਦੇ ਵੱਲੋਂ ਪਟਿਆਲਾ ਸੀਟ ਤੋਂ ਉਮੀਦਵਾਰ ਦਾ ਅਗੇਤਾ ਐਲਾਨ ਜਿਹੜਾ ਇਹਨੂੰ ਕੁਝ ਲੋਕ ਆਮ ਰੂਟੀਨ ਦਾ ਦੇਖਦੇ ਹੋਣ, ਇਹ ਆਮ ਰੂਟੀਨ ਦਾ ਹੈ ਨੀਗਾ। ਦੋਸਤਾਨਾ ਮੈਚ ਖੇਡਣ ਵਾਲੇ ਨੇਤਾ ਜਿਹੜੇ ਨੇ ਕਾਂਗਰਸ ਦੇ ਵੱਲੋਂ ਬਠਿੰਡਾ ਤੋਂ ਇਸ ਤਰ੍ਹਾਂ ਦੇ 2 ਉਮੀਦਵਾਰਾਂ ਦੀ ਹਮਾਇਤ ਕਰ ਰਹੇ ਆ ਜਿਨ੍ਹਾਂ ਦੇ ਮੈਦਾਨ ਦੇ ਵਿੱਚ ਉਤਰਨ ਦੇ ਨਾਲ
ਵਿਰੋਧੀਆਂ ਦਾ ਕੰਮ ਸੌਖਾ ਹੋ ਸਕਦਾ। ਦੋਸਤਾਨਾ ਮੈਚਾਂ ਦੇ ਵਿੱਚ ਕਾਂਗਰਸ ਖਿਡਾਰੀ ਬਣਨ ਦੀ ਇੱਛਾ ਰੱਖਣ ਵਾਲਾ ਸਾਲ 14 ਦੀ ਚੋਣ ਤੋਂ ਸ਼ੱਕ ਦੇ ਦਾਇਰੇ ਦੇ ਵਿੱਚ ਜਿਹੜਾ ਜੀ ਉਹ ਆਇਆ ਹੋਇਆ। 9 ਵਿਧਾਨ ਸਭਾ ਹਲਕਿਆਂ ਤੇ ਆਧਾਰਿਤ ਬਠਿੰਡਾ ਸੰਸਦੀ ਹਲਕੇ ਤੋਂ 2 ਵਾਰੀ ਲਗਾਤਾਰ ਹਰਸਿਮਰਤ ਕੌਰ ਬਾਦਲ ਜਿੱਤੇ ਆ। 2009 ਦੀ ਚੋਣ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੇ ਰਣਿੰਦਰ ਸਿੰਘ ਨੂੰ ਵੱਡੇ ਫਰਕ 1,20,000 ਵੋਟਾਂ ਦੇ ਫਰਕ ਦੇ ਨਾਲ ਹਰਾਇਆ ਸੀ, ਜਦੋਂ ਕਿ ਮਨਪ੍ਰੀਤ ਬਾਦਲ ਬਤੌਰ ਕਾਂਗਰਸੀ ਉਮੀਦਵਾਰ 14 ਦੇ ਵਿੱਚ ਬਠਿੰਡਾ ਹਲਕੇ ਦੇ ਵਿੱਚ ਉਤਰੇ ਤਾਂ ਹਰਸਿਮਰਤ ਕੌਰ ਬਾਦਲ ਦਾ ਮਾਰਜਨ ਘਟ ਕੇ 20,000 ਰਹਿ ਗਿਆ। ਜੱਕੋ ਤੱਕੀ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਆਪਣੀ ਚੋਣ ਮੁਹਿੰਮ ਬਠਿੰਡੇ ਦੇ ਵਿੱਚ ਜਿਹੜੀ ਆ ਉਹ ਵਿੱਢ ਦਿੱਤੀ ਆ। ਅਕਾਲੀ ਦਲ ਬਠਿੰਡਾ ਸੀਟ ਤੋਂ ਕਾਂਗਰਸੀ ਉਮੀਦਵਾਰ ਦਾ ਪਹਿਲਾ ਮੂੰਹ ਜਿਹੜਾ ਉਹ ਵੇਖਣਾ ਚਾਹੁੰਦਾ। ਦੋਵੇਂ ਤਰ੍ਹਾਂ ਇੱਕ ਦੂਜੇ ਦੀ ਉਡੀਕ ਦੇ ਵਿੱਚ ਨੇ। ਕਾਂਗਰਸ ਦਾ ਲੰਬੇ ਸਮੇਂ ਤੋਂ ਬਠਿੰਡਾ ਤੋਂ MP ਨਹੀਂ ਬਣਿਆ, ਨਾ ਬਣਨ ਦਾ ਜਿਹੜਾ ਜੀ ਉਹ ਸਭ ਨੂੰ ਪਤਾ ਹੈ ਕਿ ਇੱਥੇ ਫਰੈਂਡਲੀ ਮੈਚ ਜਿਹੜਾ ਉਹ ਖੇਡਿਆ ਜਾਂਦਾ। ਇਹ ਚਰਚੇ ਸਿਖਰ ਤੇ ਹੈਗੇ ਆ ਜੀ ਕਿ ਡਾਕਟਰ ਨਵਜੋਤ ਕੌਰ ਸਿੱਧੂ ਜੇ ਬਠਿੰਡੇ ਤੋਂ ਉਤਰਦੇ ਆ ਤਾਂ ਮੁਕਾਬਲਾ ਦਿਲਚਸਪ ਬਣ ਸਕਦਾ, ਪਰ ਉਹਨੇ ਨਾ ਕਰ ਦਿੱਤੀ ਹੈ। ਰਾਜਾ ਵੜਿੰਗ ਦੇ ਚਰਚੇ ਚੱਲ ਰਹੇ ਆ। ਮਾਨਸਾ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਪ੍ਰੇਮ ਮਿੱਤਲ ਦੀ ਜਿਹੜਾ ਉਹ ਵੀ ਬਠਿੰਡੇ ਤੋਂ ਦਾਅਵੇਦਾਰ ਦੱਸੇ ਜਾ ਰਹੇ ਆ। ਜਿਹੜੇ ਇੱਥੇ ਸਾਬਕਾ ਵਿਧਾਇਕ ਅਜੀਤਿੰਦਰ ਬੋਫਰ ਤੇ ਗੁਰਮੀਤ ਸਿੰਘ ਖੁੱਡੀਆਂ ਵੀ ਟਿਕਟ ਦੀ ਦੌੜ ਦੇ ਵਿੱਚ ਸ਼ਾਮਲ ਹੈ। ਸੁਨੀਲ ਜਾਖੜ ਦੀ ਜਿਹੜੀ ਟਿੱਪਣੀ ਸੀਗੀ ਕੁਝ ਦਿਨ ਪਹਿਲਾਂ, ਉਹ ਕਾਫੀ ਸਾਰੇ ਖੁਲਾਸੇ ਜਿਹੜੀ ਦੀ ਉਹ ਕਰ ਰਹੀ ਹੈ। ਜਾਖੜ ਨੇ ਕਿਹਾ ਸੀਗਾ ਕਿ ਸਰਵੇ ਦੇ ਵਿੱਚ ਕੱਲੀ ਬਠਿੰਡਾ ਸੀਟ ਦਾ ਅੜਿੱਕਾ ਹੀ ਨਜ਼ਰ ਆ ਰਿਹਾ ਤੇ ਕੈਪਟਨ ਸਾਹਿਬ ਐਤਕੀ ਇਹ ਅੜਿੱਕੇ ਵੀ ਕੱਢ ਦੇਣ, ਢਿੱਲੇ ਨਾ ਪੈਣ। ਤੋ ਇਹ ਜਿਹੜੇ ਸੂਤਰ ਆ ਜੀ ਇਹ ਵੀ ਦੱਸਦੇ ਆ ਕਿ ਕਾਂਗਰਸ ਦਾ ਇੱਕ ਧੜਾ ਬਾਦਲਾਂ ਨੂੰ ਬਠਿੰਡਾ ਤੋਂ ਤਕੜੀ ਟੱਕਰ ਦੇਣ ਦੇ ਰੌਂ ਦੇ ਵਿੱਚ ਹੈ ਤੇ ਇਹ ਧੜਾ ਬਾਦਲਾਂ ਦੇ ਖਿਲਾਫ ਜਨਤਕ ਤੌਰ ਤੇ ਸਭ ਤੋਂ ਵੱਧ ਗਰਮੀ ਜਿਹੜੀ ਦੀ ਉਹ ਵਿਖਾਉਂਦਾ। ਇਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹੋਰੀ ਵੀ ਜਿਹੜਾ ਜੀ ਉਹ ਸ਼ਾਮਲ ਦੱਸੇ ਜਾਂਦੇ ਆ, ਜਿਨ੍ਹਾਂ ਨੇ ਹਾਈ ਕਮਾਂਡ ਨੂੰ ਇਹ ਗੱਲ ਜਿਹੜੀ ਦੀ ਉਹ ਕਹੀ ਆ ਕਿ ਇੱਥੋਂ ਢਿੱਲਾ ਉਮੀਦਵਾਰ ਜਿਹੜਾ ਜੀ ਉਹ ਕਾਂਗਰਸ ਦੇ ਵਾਸਤੇ ਸਮੁੱਚੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਗਲਤ ਮੈਸੇਜ ਜਿਹੜਾ ਉਹ ਦੇ ਸਕਦਾ। ਬ੍ਰਹਮ ਮਹਿੰਦਰਾ ਸਿਹਤ ਮੰਤਰੀ ਜਿਹੜੇ ਨੇ ਆਪਣੇ ਮੁੰਡੇ ਇਹਦੇ ਵਾਸਤੇ ਜੋੜ ਤੋੜ ਲਾ ਰਹੇ ਆ। ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਦਾ ਚਿਹਰਾ ਹੀ ਦੱਸੂਗਾ ਕਿ ਮੈਚ ਅਸਲੀ ਆ ਜਾਂ ਫਰੈਂਡਲੀ। ਮਨਪ੍ਰੀਤ ਸਿੰਘ ਬਾਦਲ ਹੋਰੀ ਖੁਦ ਮੈਦਾਨ ਤੋਂ ਪਾਸੇ ਹੋ ਗਏ ਆ। ਰਾਹੁਲ ਗਾਂਧੀ ਹੋਰੀ ਬਠਿੰਡਾ ਤੋਂ ਮਨਪ੍ਰੀਤ ਨੂੰ ਉਮੀਦਵਾਰ ਬਣਾਉਣਾ ਚਾਹੁੰਦੇ ਸੀਗੇ। ਮਨਪ੍ਰੀਤ ਬਾਦਲ ਦਾ ਸਾਈਡ ਤੇ ਹੋਣਾ ਸਿੱਧੀ ਪੱਧਰੀ ਦੀ ਕੋਈ ਗੱਲ ਨਹੀਂ ਹੈ। ਕਾਂਗਰਸ ਨੇ ਕੋਈ ਧਨੰਤਰ ਉਮੀਦਵਾਰ ਐਲਾਨ ਦਿੱਤਾ ਤਾਂ ਅਖੀਰਲੀ ਘੜੀ ਦੇ ਵਿੱਚ ਅਕਾਲੀ ਦਲ ਪੈਂਤੜਾ ਬਦਲ ਵੀ ਸਕਦਾ। ਆਪ ਨੇ ਬਠਿੰਡਾ ਤੋਂ ਉਮੀਦਵਾਰ ਅਜੇ ਐਲਾਨਿਆ ਨਹੀਂ ਔਰ ਜਿਹੜੇ ਸਾਬਕਾ ਵਜ਼ੀਰ ਨੇ ਵਿਕਰਮ ਮਜੀਠੀਆ ਉਹ ਵੀ ਬਠਿੰਡਾ ਹਲਕੇ ਦੇ ਵਿੱਚ ਚੋਣ ਰੈਲੀਆਂ ਜਿਹੜੀਆਂ ਦੀ ਉਹ ਕਰ ਗਏ ਆ। ਇਹ ਵੀ ਕਿਹਾ ਜਾ ਰਿਹਾ ਕਿ ਗੁਰਮੀਤ ਸਿੰਘ ਖੁੱਡੀਆਂ ਉਹ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਬਾਦਲਾਂ ਦੇ ਖਿਲਾਫ ਕਾਂਗਰਸ ਪੂਰੀ ਮਜ਼ਬੂਤੀ ਨਾਲ ਲੜੇ, ਵਰਕਰਾਂ 'ਚ ਉਤਸ਼ਾਹ ਆ। ਜੇ ਬ੍ਰਹਮ ਮਹਿੰਦਰਾ ਆਪਣੇ ਮੁੰਡੇ ਨੂੰ ਟਿਕਟ ਦਵਾ ਜਾਂਦੇ ਆ, ਜਿਹੜਾ ਕਿ ਮੋਹਿਤ ਮਹਿੰਦਰਾ ਹੈ, ਉਹ ਜਿਹੜੀ ਆਪਾਂ ਫਰੈਂਡਲੀ ਮੈਚ ਦੀ ਗੱਲ ਕਰ ਰਹੇ ਹਾਂ ਨਾ, ਇਹ ਉਹਦੀ ਕੜੀ ਇੱਕ ਹੋਊਗੀ ਜੀ ਫਿਰ ਸਿੱਧਮ ਸਿੱਧੀ, ਕਿਉਂਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਪਟਿਆਲੇ ਤੋਂ ਜਾ ਕੇ ਇੱਕ ਨਵੀਂ ਜਗ੍ਹਾ ਦੇ ਉੱਤੇ ਮੁਕਾਬਲਾ ਕਿਵੇਂ ਕਰ ਸਕੂਗਾ। ਇਹ ਕਿਹਾ ਜਾ ਰਿਹਾ ਕਿ ਇਹ ਪੈਂਤੜਾ, ਕਿਉਂਕਿ ਬ੍ਰਹਮ ਮਹਿੰਦਰਾ ਕਿਸੇ ਟਾਈਮ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਰੋਧੀਆਂ 'ਚ ਹੁੰਦੇ ਸੀ, ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਨਾਂ ਦੇ ਨਾਲ ਜਿਹੜੀ ਦੀ ਉਹ ਦੋਸਤੀ ਗੰਢ ਲਈ ਕੁਝ ਸਾਲ ਪਹਿਲਾਂ, ਔਰ ਹੁਣ ਦੋਨੋਂ ਜਿਹੜੇ ਦੀ ਉਹ ਇੱਕੋ ਨੇ। ਔਰ ਕੈਪਟਨ ਅਮਰਿੰਦਰ ਸਿੰਘ ਹੋਰੀ ਬ੍ਰਹਮ ਮਹਿੰਦਰਾ ਦੇ ਹੋਰਾਂ ਦੇ ਉੱਤੇ ਕਾਫੀ ਵਿਸ਼ਵਾਸ ਜਿਹੜਾ ਦੀ ਉਹ ਕਰਦੇ ਆ। ਉਹਨਾਂ ਨੇ ਹੀ ਬ੍ਰਹਮ ਮਹਿੰਦਰਾ ਹੋਰਾਂ ਨੂੰ ਉਹਨਾਂ ਦੇ ਮੁੰਡੇ ਨੂੰ ਉੱਥੋਂ ਜਿਹੜਾ ਜੋੜ ਤੋੜ ਕਰਨ ਦੇ ਵਾਸਤੇ ਕਿਹਾ। ਔਰ ਬ੍ਰਹਮ ਮਹਿੰਦਰਾ ਹੋਰੀ ਪਿਛਲੇ ਕਈ ਦਿਨਾਂ ਤੋਂ ਦਿੱਲੀ ਬੈਠੇ ਆ ਇਸੇ ਜਿਹੜਾ ਦੀ ਆਸ ਦੇ ਵਿੱਚ ਕਿ ਉਹਨਾਂ ਦੇ ਮੁੰਡੇ ਨੂੰ ਟਿਕਟ ਮਿਲੂਗੀ। ਜੇ ਉਹਨਾਂ ਦੇ ਮੁੰਡੇ ਨੂੰ ਟਿਕਟ ਮਿਲੂਗੀ, ਜੇ ਮਿਲਦੀ ਆ ਤੇ ਨਾਲ ਦੀ ਨਾਲ ਹਰਸਿਮਰਤ ਕੌਰ ਹੋਰਾਂ ਦਾ ਜਿਹੜਾ ਦੀ ਉਹ ਅਨਾਉਂਸਮੈਂਟ ਹੋ ਜਾਊਗੀ, ਕਿਉਂਕਿ ਫਿਰ ਫਰੈਂਡਲੀ ਮੈਚ ਜਿਹੜਾ ਦੀ ਉਹਦੀਆਂ ਤੰਦਾਂ ਦਿਸਣੀਆਂ ਸ਼ੁਰੂ ਹੋ ਜਾਣਗੀਆਂ। ਜੀ ਜੀ ਬਿਲਕੁਲ, ਕੁਛ ਨਾ ਕੁਛ ਤਾਂ ਨਿਕਲ ਕੇ ਆਊਗਾ। ਤੇ ਅੱਗੇ ਬਹਿਬਲ ਕਲਾਂ ਕਾਂਡ ਦੇ ਵਿੱਚ ਜਿਹੜੀ ਜਿਪਸੀ ਸੀ ਉਸ ਦਾ ਕੀ ਮਾਮਲਾ ਹੈ? ਐਕਚੁਅਲੀ ਜੀ ਜਿਹੜੀ ਪੁਲਿਸ ਦੀ ਗੋਲੀ ਦੇ ਨਾਲ ਮਾਰੇ ਗਏ 2 ਸਿੱਖ ਨੌਜਵਾਨਾਂ ਦੀ ਮੌਤ ਤੋਂ ਬਾਅਦ ਪੁਲਿਸ ਅਧਿਕਾਰੀ ਜਿਹੜੇ ਸੀਗੇ ਉਹਨਾਂ ਨੇ ਇੱਕ ਜਿਹੜੀ ਦੀ ਕਹਾਣੀ ਬਣਾਈ ਸੀ ਇੱਥੇ ਕਿ ਅਸੀਂ ਤਾਂ ਸੈਲਫ ਪ੍ਰੋਟੈਕਸ਼ਨ ਦੇ ਵਿੱਚ ਗੋਲੀ ਚਲਾਈ, ਸਾਡੇ ਉੱਤੇ ਹਮਲਾ ਜਿਹੜਾ ਸੀ ਉਹ ਰਫਲਾਂ ਦੇ ਨਾਲ ਕਰ ਦਿੱਤਾ ਸੀਗਾ। ਔਰ ਉਹਨਾਂ ਨੇ ਇੱਕ ਜਿਪਸੀ ਵੀ ਜਿਹੜੀ ਪੇਸ਼ ਕੀਤੀ ਸੀ ਜਿਹਦੇ ਵਿੱਚ ਗੋਲੀਆਂ, ਇਹ ਕਿਹਾ ਗਿਆ ਕਿ ਉੱਥੇ ਭੀੜ ਨੇ ਜਿਹੜੀਆਂ ਦੀ ਉਹ ਮਾਰੀਆਂ ਸੀਗੀਆਂ। ਪਰ ਜਦੋਂ SIT ਦੀ ਜਿਹੜੀ ਜਾਂਚ ਹੋਈ ਤਾਂ ਉਹਦੇ ਵਿੱਚ ਇਹ ਸਾਰੀ ਕਹਾਣੀ ਜਿਹੜੀ ਉਹ ਸਾਹਮਣੇ ਆ ਗਈ ਕਿ ਆਪਣੇ ਆਪ ਨੂੰ ਬਚਾਉਣ ਦੇ ਵਾਸਤੇ ਮੋਗੇ ਦੇ ਸਾਬਕਾ SSP ਚਰਨਜੀਤ ਸ਼ਰਮਾ ਨੇ ਸਰਕਾਰੀ ਜਿਪਸੀ ਦੇ ਵਿੱਚ ਖੁਦ ਗੋਲੀਆਂ ਮਾਰੀਆਂ ਸੀ। ਔਰ ਇਹ ਜਿਪਸੀ ਹੁਣ SIT ਦੀ ਨਿਗਰਾਨੀ ਦੇ ਹੇਠ ਬਾਜਾ ਖਾਨਾ ਥਾਣੇ ਦੇ ਵਿੱਚ ਜਿਹੜੀ ਉਹ ਰੱਖੀ ਹੋਈ ਆ। ਜੁਡੀਸ਼ੀਅਲ ਮੈਜਿਸਟ੍ਰੇਟ ਚੇਤਨ ਸ਼ਰਮਾ ਨੇ ਮੋਗਾ ਪੁਲਿਸ ਦੀ ਅਰਜ਼ੀ ਰੱਦ ਕਰਤੀ ਆ
ਇਸ ਤੋਂ ਬਾਅਦ ਪੁਲਿਸ ਨੇ ਇਹ ਜਿਪਸੀ ਲੈਣ ਲਈ ਉੱਪਰਲੀ ਅਦਾਲਤ ਦੇ ਵਿੱਚ ਅਰਜ਼ੀ ਦਿੱਤੀ ਹੈ। ਸਪੈਸ਼ਲ ਜੱਜ ਨੇ ਇਸ ਮਾਮਲੇ ਦੇ ਵਿੱਚ SIT ਨੂੰ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਆ। ਜਿਹੜੇ ਦੋ ਨੌਜਵਾਨ ਮਾਰੇ ਗਏ ਸੀ ਜਦੋਂ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ, ਜਿਨ੍ਹਾਂ ਦੀ ਪੁਲਿਸ ਗੋਲੀ ਦੇ ਨਾਲ ਜਿਹੜੀ ਉਹ ਮੌਤ ਹੋਈ ਸੀਗੀ, ਜਿਹੜੇ ਜਿਪਸੀ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਹੈ ਉਹ ਗੋਲੀਆਂ ਪੁਲਿਸ ਨੇ ਖੁਦ ਮਾਰੀਆਂ। ਪੁਲਿਸ ਨੇ SIT ਨੇ ਜਿਹੜੀ ਸੀਗੀ ਉਹ ਜਗ੍ਹਾ ਵੀ ਲੱਭ ਲਈ ਜਿੱਥੇ ਲਿਜਾ ਕੇ ਗੋਲੀਆਂ ਮਾਰੀਆਂ ਗਈਆਂ। ਉਹ ਰਾਈਫਲ ਵੀ ਜਿਹੜੀ ਉਹ ਬਰਾਮਦ ਕਰ ਲਈ। SIT ਨੇ ਇਹਨੂੰ ਫੋਰੈਂਸਿਕ ਸਾਇੰਸ ਲੈਬੋਰਟਰੀ ਦੇ ਵਿੱਚ ਜਾਂਚ ਲਈ ਭੇਜਿਆ ਸੀਗਾ। ਉਸ ਤੋਂ ਬਾਅਦ ਪਤਾ ਲੱਗਿਆ ਕਿ ਪੁਲਿਸ ਨੇ ਕਿਸੇ ਦੀ ਜਿਹੜੀ ਸੀ ਉਹ ਰਾਈਫਲ ਲੈ ਕੇ ਇਹਦੇ ਉੱਤੇ ਗੋਲੀਆਂ ਜਿਹੜੀਆਂ ਉਹ ਮਾਰੀਆਂ। ਇਹ ਬਹਿਬਲ ਕਲਾਂ ਕਾਂਡ ਦਾ ਸਭ ਤੋਂ ਅਹਿਮ ਸਬੂਤ ਹੈ ਔਰ ਇਹ ਪੁਲਿਸ ਇਸੇ ਕਰਕੇ ਜਿਹੜਾ ਜੀ ਇਹਨਾਂ ਅਫਸਰਾਂ ਦੇ ਦਬਾਅ ਦੇ ਹੇਠ ਇਹਨੂੰ ਵਾਪਸ ਜਿਹੜਾ ਉਹ ਲੈਣਾ ਚਾਹੁੰਦੀ ਹੈ। ਕਿਸੇ ਨੇ ਥਾਣਿਆਂ ਦੇ ਵਿੱਚ ਕਦੀ ਨਿਗਾਹ ਮਾਰੀ ਹੋਵੇ, ਉੱਥੇ ਦਰਜਨਾਂ ਨਹੀਂ ਬਲਕਿ ਸੈਂਕੜੇ ਵਹੀਕਲ ਖੜੇ ਆ ਜਿਹੜੇ ਕਿ ਪੁਲਿਸ ਪ੍ਰਾਪਰਟੀ ਹੈ। ਉਹਦੇ ਵਿੱਚ ਕਦੀ ਕਿਸੇ ਨੇ ਐਪਲੀਕੇਸ਼ਨ ਨਹੀਂ ਪਾਈ ਕਿ ਇਹ ਜਿਹੜਾ ਜੀ ਉਹ ਦੇ ਦਿਓ। ਹੁਣ ਪੁਲਿਸ ਜਿਹੜੀ ਹੈ ਜੀ ਉਹ ਕਿਸੇ ਤਰੀਕੇ ਦੇ ਨਾਲ ਇਹਦੇ ਜਿਹੜਾ ਜੀ ਇਹਨੂੰ ਲੈ ਕੇ ਇਹਨੂੰ ਖੁਰਦ-ਬੁਰਦ ਕਰ ਦੇਣਾ ਚਾਹੁੰਦੀ ਹੈ। ਹਾਲਾਂਕਿ ਜਿਹੜੀ ਫੋਰੈਂਸਿਕ ਜਾਂਚ ਤੇ ਦੂਜਾ ਤੀਜਾ ਉਹ ਸਾਰਾ ਕੁਝ ਕਾਗਜ਼ੀ ਤੌਰ ਦੇ ਉੱਤੇ ਜਿਹੜਾ ਜੀ ਉਹ ਬਣ ਚੁੱਕਾ ਹੋਇਆ, ਪਰ ਕਾਨੂੰਨ ਮੁਤਾਬਕ ਜਿੰਨੀ ਦੇਰ ਤੱਕ ਕੇਸ ਚੱਲਦਾ, ਕੇਸ ਪ੍ਰਾਪਰਟੀ ਜਿਹੜੀ ਹੈ ਜੀ ਉਹਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ, ਉਹਨੂੰ ਜਿਹੜਾ ਹਵਾਲੇ ਕਿਸੇ ਦੇ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਉਧਰ ਜਿਹੜਾ ਮਨਤਾਰ ਬਰਾੜ ਹੈ ਉਹ ਜਿਹੜੀ SIT ਦੇ ਸਾਹਮਣੇ ਜਾਂਚ ਦੇ ਵਾਸਤੇ ਪੇਸ਼ ਜਿਹੜਾ ਜੀ ਉਹ ਹੋਏ। ਜਿਹੜੀ ਹਾਈ ਕੋਰਟ ਦੇ ਵਿੱਚੋਂ ਜ਼ਮਾਨਤ ਮਿਲਣ ਤੋਂ ਬਾਅਦ ਜਿਹੜੇ ਕੁੰਵਰ ਵਿਜੇ ਪ੍ਰਤਾਪ ਹੋਰੀ ਦਫ਼ਤਰ ਦੇ ਵਿੱਚ ਜਿਹੜਾ ਜੀ ਉਹ ਹਾਜ਼ਰ ਨਹੀਂ ਸੀਗੇ। ਮਨਤਾਰ ਬਰਾੜ ਹੋਰੀ ਦਫ਼ਤਰ 'ਚ ਹਾਜ਼ਰੀ ਲਵਾ ਕੇ ਜਿਹੜਾ ਜੀ ਉਹ ਵਾਪਸ ਚਲੇ ਗਏ। ਅਗਲੇ ਹਫ਼ਤੇ ਦੁਬਾਰਾ ਜਿਹੜਾ ਜੀ ਇਹਨਾਂ ਨੂੰ ਪੁੱਛ ਪੜਤਾਲ ਦੇ ਵਾਸਤੇ ਸੱਦਣ ਦੀ ਉਮੀਦ ਹੈ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਵਾਲਾ ਜਿਹੜਾ ਮਾਮਲਾ ਉਹ ਅਕਾਲੀ ਦਲ ਨੇ ਉਹਨਾਂ ਦੀ ਸ਼ਿਕਾਇਤ ਜਿਹੜੀ ਉਹ ਕੀਤੀ ਸੀਗੀ ਚੋਣ ਕਮਿਸ਼ਨ ਦੇ ਕੋਲੇ ਕਿ ਉਹਨਾਂ ਨੂੰ ਇੱਥੋਂ ਬਦਲਿਆ ਜਾਵੇ। ਕਿਤੇ ਨਾ ਕਿਤੇ ਉਹਦਾ ਪਰਛਾਵਾਂ ਜਿਹੜਾ ਜੀ ਉਹ ਦੀਦਾ। ਹਾਲਾਂਕਿ ਕਾਂਗਰਸੀ ਆਗੂ ਵੀ ਜਾਖੜ ਸਾਹਿਬ ਦੀ ਜਿਹੜਾ ਜੀ ਅਗਵਾਈ ਦੇ ਵਿੱਚ ਚੋਣ ਕਮਿਸ਼ਨ ਨੂੰ ਮਿਲੇ ਸਨ ਕਿ ਉਹਨਾਂ ਨੂੰ ਬਦਲਿਆ ਨਾ ਜਾਵੇ। ਦੇਖਦੇ ਹਾਂ ਜੀ ਇਹਦੇ ਉੱਤੇ ਸਿਆਸੀ ਜਿਹੜਾ ਪਰਛਾਵਾਂ ਉਹ ਕਿੰਨਾ ਕੁ ਪੈਂਦਾ, ਕਿਉਂਕਿ ਅਕਾਲੀ ਦਲ ਨੂੰ ਜਿਹੜਾ ਡਰ ਹੈ ਸਭ ਤੋਂ ਵੱਡਾ ਇਹੀ ਆ ਕਿਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ SIT ਕੋਈ ਹੋਰ ਵੱਡਾ ਖੁਲਾਸਾ ਨਾ ਕਰ ਦੇਵੇ। ਬਿਲਕੁਲ ਜੀ, ਡਰ ਆ ਕਿ ਕਿਤੇ ਵੱਡੇ ਘਰਾਂ ਤੱਕ ਨਾ ਪਹੁੰਚ ਜਾਏ। ਇਸੇ ਦੇ ਨਾਲ ਪੁਲਿਸ ਦੇ ਨਾਲ ਹੀ ਰਲਦੀ ਮਿਲਦੀ ਗੱਲ ਕਰਦੇ ਦਰਬਾਰਾ ਸਿੰਘ ਗੁਰੂ ਦੀ, ਉਸਨੇ ਕਿਹਾ ਕਿ DC ਜ਼ਿੰਮੇਵਾਰ ਨਹੀਂ ਹੁੰਦਾ, ਕਿਉਂਕਿ ਇਹ ਮਾਮਲਾ ਨਾ ਜੀ ਇਹ ਉੱਭਰ ਪਿਆ ਦੁਬਾਰਾ ਫੇਰ। ਇੰਨੇ ਸਾਲ ਜਿਹੜੇ ਸੀਗੇ ਜੀ ਉਹ ਲੱਗ ਗਏ ਨਕੋਦਰ ਗੋਲੀਕਾਂਡ ਨੂੰ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ। ਬੇਅਦਬੀ ਤੋਂ ਬਾਅਦ ਰੋਸ ਪ੍ਰਗਟ ਕਰ ਰਹੇ ਲੋਕਾਂ ਦੇ ਉੱਤੇ ਐਨ ਉਸੇ ਤਰੀਕੇ ਨਾਲ ਜੋ ਕੁਝ ਕੋਟਕਪੂਰਾ ਦੇ ਵਿੱਚ ਹੋਇਆ, ਬਹਿਬਲ ਕਲਾਂ ਦੇ ਵਿੱਚ ਹੋਇਆ, ਉੱਥੇ ਪੁਲਿਸ ਨੇ ਗੋਲੀ ਜਿਹੜੀ ਦੀ ਉਹ ਚਲਾਤੀ ਔਰ 4 ਨੌਜਵਾਨ ਇਹਦੇ ਵਿੱਚ ਜਿਹੜਾ ਜੀ ਉਹ ਮਾਰੇ ਗਏ ਸਨ। ਜਿਹੜੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਗੱਲ ਕੀਤੀ, ਇੱਕ ਆਪਣੇ ਸਰੋਤੇ ਨੇ ਜੀ, ਉਹਨਾਂ ਨੇ ਐਕਚੁਅਲੀ ਉਹਦੇ ਵਿੱਚੋਂ ਇੱਕ ਪੁਆਇੰਟ ਜਿਹੜਾ ਜੀ ਉਹ ਫੜਿਆ, ਉਹ ਮੇਰੀ ਵੀ ਜਿਹੜੀ ਉਹ ਮਿਸਟੇਕ ਸੀ। ਮੈਂ ਉਦੋਂ ਕਿਹਾ ਕਿ ਉਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਸੀ, ਉਦੋਂ ਸੁਰਜੀਤ ਸਿੰਘ ਬਰਨਾਲਾ ਹੋਰਾਂ ਦੀ ਜਿਹੜੀ ਉਹ ਸਰਕਾਰ ਸੀਗੀ ਜੀ। ਮੈਂ ਉਹ ਆਪਣੀ ਗਲਤੀ ਜਿਹੜੀ ਉਹ ਦਰੁਸਤ ਜ਼ਰੂਰ ਕਰਨਾ, ਪਰ ਜਦੋਂ ਇਹ ਰਿਪੋਰਟ ਪੇਸ਼ ਕੀਤੀ ਗਈ ਹੈ ਜਿਹੜੀ ਗੁਰਨਾਮ ਸਿੰਘ ਹੋਰਾਂ ਵਾਲੀ, ਜਸਟਿਸ ਗੁਰਨਾਮ ਸਿੰਘ ਹੋਰਾਂ ਵਾਲੀ, ਉਦੋਂ ਜਿਹੜੀ ਜੀ ਉਹ ਬਾਦਲ ਹੋਰਾਂ ਦੀ ਜਿਹੜੀ ਉਹ ਸਰਕਾਰ ਸੀਗੀ, ਉਸ ਟਾਈਮ ਜਿਹੜੀਆਂ ਕੁਝ ਅਹਿਮ ਕੜੀਆਂ ਸਨ ਜਿਹਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਉਹੀ ਚਰਨਜੀਤ ਸਿੰਘ ਉਠਵਾਲ ਸਨ ਜਿਹੜੇ ਇਸ ਵੇਲੇ ਜਲੰਧਰ ਤੋਂ ਉਮੀਦਵਾਰ ਬਣਾਏ ਗਏ ਅਕਾਲੀ ਦਲ ਦੇ ਵੱਲੋਂ। ਉਹ ਪਿਛਲੇ ਦਿਨੀ ਕਹਿੰਦੇ ਮੈਨੂੰ ਨਹੀਂ ਕੁਝ ਵੀ ਯਾਦ, ਉਹ ਜਿਨ੍ਹਾਂ ਦੇ ਪੁੱਤ ਮਰੇ ਆ 4, ਉਹਨਾਂ ਨੂੰ ਤਾਂ ਯਾਦ ਹੈ ਨਾ, ਉਹਨਾਂ ਨੂੰ ਤਾਂ ਉਹ ਭੁੱਲਦੀ ਨਹੀਂ ਨਾ ਕਿ ਉਹਨਾਂ ਦੇ ਨਾਲ ਕੀ ਕਹਾਣੀ ਹੋਈ ਸੀ। ਇੰਨੇ ਸਾਲ ਲੱਗ ਗਏ, ਅਜੇ ਤੱਕ ਉਹ ਵਿਚਾਰੇ ਇਨਸਾਫ ਦੀ ਆਸ ਦੇ ਵਿੱਚ ਜਿਹੜਾ ਜੀ ਉਹ ਤੁਰੇ ਫਿਰਦੇ ਆ। ਇਹਦੇ ਵਿੱਚ ਖਾਸ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਰਹਿੰਦਾ ਇੱਕ ਜਿਹੜਾ ਪਰਿਵਾਰ ਹੈ ਜੀ, ਉਹਦਾ ਪਿਤਾ ਜਿੰਨੀ ਕੋਸ਼ਿਸ਼ ਇਸ ਨੂੰ ਦੁਬਾਰਾ ਉਹਨਾਂ ਦੇ ਇਸ ਪੱਖੋਂ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਕਿ ਉਹਨਾਂ ਨੇ ਇਸ ਮੁੱਦੇ ਨੂੰ ਤਾਂ ਕਮ ਸੇ ਕਮ ਜਿਹੜਾ ਜੀ ਉਹ ਉਭਾਰ ਲਿਆ। ਇਨਸਾਫ ਹੁੰਦਾ ਨਹੀਂ ਹੁੰਦਾ, ਇਹ ਜਿਹੜੀ ਜੀ ਉਹ ਬਾਤ ਵਾਲੀ ਗੱਲ ਹੈ, ਕਿਉਂਕਿ ਉਦੋਂ ਇੱਥੇ ਜਲੰਧਰ ਦੇ ਵਿੱਚ ਦਰਬਾਰਾ ਸਿੰਘ ਗੁਰੂ ਜਿਹੜੇ ਕਿ ਸੀਨੀਅਰ ਅਕਾਲੀ ਆਗੂ ਨੇ, ਉਹ ਉੱਥੇ ਜਿਹੜਾ ਜੀ ਸਨ ADC, ਔਰ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਆ ਕਿ ਜਿਹੜਾ ਨਕੋਦਰ ਗੋਲੀ ਕਾਂਡ ਹੈ ਇਸ ਮਾਮਲੇ ਦੇ ਵਿੱਚ ਘਟਨਾ ਵਾਪਰਨ ਦੇ ਉੱਤੇ ਸੰਬੰਧਿਤ ਡਿਪਟੀ ਕਮਿਸ਼ਨਰ ਕਸੂਰਵਾਰ ਨਹੀਂ ਹੁੰਦਾ। ਉਹਨਾਂ ਨੇ ਕਿਹਾ ਕਿ ਨਕੋਦਰ ਦੇ ਵਿੱਚ ਵਾਪਰੇ ਗੋਲੀ ਕਾਂਡ ਦੇ ਵਿੱਚ ਨਾ ਤਾਂ ਉਹਨਾਂ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ, ਨਾ ਉਹ ਘਟਨਾ ਵਾਲੀ ਥਾਂ ਦੇ ਉੱਤੇ ਮੌਜੂਦ ਸੀਗੇ। ਉਹਨਾਂ ਨੇ ਮੀਡੀਆ ਨੂੰ ਤੱਥਾਂ ਦੇ ਆਧਾਰ ਤੇ ਖਬਰਾਂ ਲਿਖਣ ਛਾਪਣ ਦੀ ਸਲਾਹ ਦਿੱਤੀ। ਇਹ ਵੀ ਕਿਹਾ
ਕਿ ਮੈਂ ਚੁਣੌਤੀ ਦਿੰਦਾ ਕਿ ਜੇ ਸਾਬਤ ਹੋਵੇ ਕਿ ਮੈਂ ਗੋਲੀ ਚਲਾਉਣ ਦੇ ਹੁਕਮ ਦਿੱਤੇ, ਮੈਂ ਘਟਨਾ ਵਾਲੀ ਜਗ੍ਹਾ ਤੇ ਮੌਜੂਦ ਸੀ ਤੇ ਮੈਂ ਸਜ਼ਾ ਜਿਹੜੀ ਉਹ ਭੁਗਤਣ ਦੇ ਵਾਸਤੇ ਤਿਆਰ ਹੈ। ਉਹਨਾਂ ਨੇ ਕਿਹਾ ਕਿ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਸਾਫ਼ ਕੀਤਾ ਸੀਗਾ ਕਿ ਜਿਹੜੇ ਪੁਲਿਸ ਅਫਸਰ ਨੇ ਗੋਲੀ ਚਲਾਈ ਸੀ ਉਹਨੇ ਡਿਸਟ੍ਰਿਕਟ ਪੁਲਿਸ ਮੁਖੀ ਜਾਂ ਡਿਪਟੀ ਕਮਿਸ਼ਨਰ ਕੋਲੋਂ ਪ੍ਰਵਾਨਗੀ ਨਹੀਂ ਸੀ ਲਈ, ਨਾ ਜਾਣਕਾਰੀ ਜਿਹੜੀ ਉਹ ਦਿੱਤੀ ਸੀਗੀ। ਔਰ ਹੁਣ ਸਵਾਲ ਇਹ ਆ ਕਿ ਜੇ ਇੰਨਾ ਕੁਝ ਤੁਹਾਨੂੰ ਪਤਾ ਸੀਗਾ, ਇੰਨੇ ਸਾਲ ਫਿਰ ਤੁਸੀਂ ਚੁੱਪ ਕਿਉਂ ਰਹੇ? ਜਿਹੜੇ ਪੁਲਿਸ ਵਾਲੇ ਨੇ ਗੋਲੀ ਚਲਾਈ ਸੀਗੀ ਕੀ ਉਹਨੂੰ ਸਜ਼ਾ ਹੋ ਗਈ ਜਾਂ ਉਹਨੂੰ ਜਿਹੜਾ ਉਹ ਕਟਹਿਰੇ ਦੇ ਵਿੱਚ ਲਿਆ ਕੇ ਖੜਾ ਕੀਤਾ ਇਹਨਾਂ ਨੇ? ਨਹੀਂ, ਕਿਉਂਕਿ ਜਿਹੜੇ ਅਹਿਮ ਆਗੂ ਨੇ, ਜੇ ਆਪਾਂ ਇੱਥੋਂ ਦਰਬਾਰਾ ਸਿੰਘ ਗੁਰੂ ਹੋਰਾਂ ਤੋਂ ਲੈ ਲਈਏ, ਉਹ ਅਕਾਲੀ ਦਲ ਦੇ ਸੀਨੀਅਰ ਆਗੂ ਨੇ। ਉਦੋਂ ਦੇ SSP ਸਨ ਜੀ ਮੁਹੰਮਦ ਇਜ਼ਹਾਰ ਆਲਮ, ਜਿਹੜੇ ਆਲਮ ਸੈਨਾ ਕਰਕੇ ਵੀ ਕਾਫੀ ਜਿਹੜਾ ਜੀ ਉਹ ਫੇਮਸ ਸਨ। ਉਹ ਉਦੋਂ ਦੇ SSP ਸਨ ਜਲੰਧਰ ਦੇ। ਤੀਜਾ ਅੱਗੋਂ ਆ ਜਾਂਦੇ ਨੇ ਕਿ ਜਦੋਂ ਪਹਿਲਾਂ ਤਾਂ ਇਹ ਗੱਲ ਆਉਂਦੀ ਸੀ ਕਿ ਵਿਧਾਨ ਸਭਾ ਦੇ ਵਿੱਚ ਤੁਸੀਂ ਇਹ ਰਿਪੋਰਟ ਕਿਉਂ ਨਾ ਰੱਖੀ। ਜਦੋਂ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਇਹ ਮੁੱਦਾ ਉਠਾਇਆ ਪਿਛਲੇ ਦਿਨੀ ਜਿਹੜੇ ਵਿਧਾਨ ਸਭਾ ਸੈਸ਼ਨ ਦੇ ਵਿੱਚ, ਤਾਂ ਇੱਕ ਗੱਲ ਜਿਹੜੀ ਨਵੀਂ ਸਾਹਮਣੇ ਆਈ ਇੰਟਰਸਟਿੰਗ, ਕਿ ਨਹੀਂ ਇਹ ਰਿਪੋਰਟ ਵਿਧਾਨ ਸਭਾ ਦੇ ਵਿੱਚ ਤਾਂ ਰੱਖ ਦਿੱਤੀ ਗਈ ਸੀ, ਪਰ ਰੱਖ ਕੇ ਉਦੋਂ ਦੀ ਅਕਾਲੀ ਸਰਕਾਰ ਜਿਹੜੀ ਬਾਦਲ ਸਾਹਿਬ ਵਾਲੀ ਸੀ ਉਹ ਭੁੱਲ ਗਈ ਕਿ ਇਹਦੇ ਉੱਤੇ ਇਹ ਜਿਹੜੀ ਐਕਸ਼ਨ ਟੇਕਨ ਰਿਪੋਰਟ ਨਾਲ ਲਾਈ, ਇਹਦੇ ਉੱਤੇ ਕੋਈ ਐਕਸ਼ਨ ਵੀ ਜਿਹੜਾ ਜੀ ਉਹ ਕਰਨਾ ਆ, ਕਿਉਂਕਿ ਬਚਾਉਣ ਦੇ ਵਾਸਤੇ ਜਿਹੜਾ ਜੀ ਉਹ ਸੀਗਾ ਸਾਰਾ। ਇੰਨੇ ਸਾਲਾਂ ਤੋਂ ਬਾਅਦ ਇਹ ਗੱਲ ਦੁਬਾਰਾ ਜਿਹੜੀ ਜੀ ਉਹ ਉੱਭਰੀ ਆ। ਜੇ ਡਿਪਟੀ ਕਮਿਸ਼ਨਰ ਜ਼ਿੰਮੇਵਾਰ ਨਹੀਂ ਹੁੰਦਾ, ਜੇ SSP ਜ਼ਿੰਮੇਵਾਰ ਨਹੀਂ ਹੁੰਦਾ, ਜੇ DGP ਜਿਹੜਾ ਜੀ ਉਹ ਜ਼ਿੰਮੇਵਾਰ ਨਹੀਂ ਹੁੰਦਾ, ਜੇ ਡਿਪਟੀ CM ਜ਼ਿੰਮੇਵਾਰ ਨਹੀਂ ਹੁੰਦਾ ਜਿਹਦੇ ਕੋਲੇ ਗ੍ਰਹਿ ਮੰਤਰਾਲਾ ਹੋਵੇ, ਜੇ ਮੁੱਖ ਮੰਤਰੀ ਜ਼ਿੰਮੇਵਾਰ ਨਹੀਂ ਹੁੰਦਾ, ਫਿਰ ਸਵਾਲ ਜਿਹੜਾ ਜੀ ਇਹ ਆ ਕਿ ਜ਼ਿੰਮੇਵਾਰ ਫਿਰ ਕੌਣ ਹੁੰਦਾ ਜਿਹੜਾ ਰਾਜ ਪ੍ਰਬੰਧ ਚਲਾਉਂਦਾ? ਜੇ ਕਿਸੇ ਨੇ ਜ਼ਿੰਮੇਵਾਰੀ ਹੀ ਨਹੀਂ ਲੈਣੀ ਤੇ ਫਿਰ ਸਵਾਲ ਇਹ ਆ ਕਿ ਲੋਕ ਇਹਨਾਂ ਨੂੰ ਜ਼ਿੰਮੇਵਾਰੀਆਂ ਅੱਗੋਂ ਕਿਉਂ ਦੇਣ? ਬਿਲਕੁਲ ਜੀ, ਪਰ ਲੋਕ ਇਹਨਾਂ ਚੀਜ਼ਾਂ ਨੂੰ ਸੋਚਦੇ ਨੇਗੇ, ਇਹਨਾਂ ਨੂੰ ਚੁਣ ਕੇ ਖੜੇ ਕਰੀ ਜਾਂਦੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਰ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਬਲਵਾ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।